ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋਤਿਓ, ਅੱਜ ਅਗਸਤ ਦੀ ਪਹਿਲੀ ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਢੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਢੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਿਸ, ਜਰਨੈਲ ਜੋਹਲ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 559 905 2575। ਇਹਨਾਂ ਸਾਰਿਆਂ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਮੇਨ ਖਬਰ ਚਾਈਨਾ ਤੇ USA ਦੇ ਵਿੱਚ ਇਸ ਟਾਈਮ ਜਿਹੜਾ ਮਾਹੌਲ ਆ ਬਹੁਤ ਗਰਮੀ ਵਾਲਾ ਬਣਿਆ ਹੋਇਆ ਆ। ਇਹ ਸਾਰਾ ਕੁਝ ਹਾਊਸ ਸਪੀਕਰ ਨੈਂਸੀ ਪਲੋਸੀ ਉਹ ਆਸ ਕੀਤੀ ਜਾ ਰਹੀ ਆ ਵੀ ਤਾਈਵਾਨ ਨੂੰ ਵਿਜ਼ਿਟ ਕਰਨਗੇ। ਨੈਂਸੀ ਪਲੋਸੀ ਉਹਨਾਂ ਦਾ ਜੋ ਹਾਊਸ ਸਪੀਕਰ ਹੈਗੇ USA ਦੇ ਟੂਰ ਹੈਗਾ ਏਸ਼ੀਅਨ ਮੁਲਕਾਂ ਦਾ, ਤੇ ਹਾਲਾਂਕਿ ਉਹਨਾਂ ਨੇ ਜੋ ਆਪਣੀ ਇਟਨਰੀ ਹੈਗੀ ਆ, ਜੋ ਉਹਨਾਂ ਨੇ ਕਿੱਥੇ ਕਿੱਥੇ ਜਾਣਾ, ਉਹਦੇ ਵਿੱਚ ਤਾਈਵਾਨ ਨੂੰ ਨਹੀਂ ਮੈਂਸ਼ਨ ਕੀਤਾ। ਪਰ ਪਿਛਲੇ ਦਿਨਾਂ ਤੋਂ ਵਾਈਟ ਹਾਊਸ 'ਚ ਇਹ ਸ਼ਰੇਆਮ ਗੱਲ ਚੱਲਦੀ ਸੀ ਵੀ ਨੈਂਸੀ ਪਲੋਸੀ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ, ਪਰ ਉਹ ਕਹਿੰਦੇ ਵੀ ਮੈਂ ਉੱਥੇ ਜਾਊਂਗੀ। ਤੇ ਚਾਈਨਾ ਵਾਲਿਆਂ ਨੇ ਇਹ ਕਿਹਾ ਵੀ ਜੇ ਨੈਂਸੀ ਪਲੋਸੀ ਤਾਈਵਾਨ ਦੇ ਵਿੱਚ ਆਉਂਦੇ ਆ, ਜਿਹੜੇ ਕਿ ਉਹ ਆਪਣੀ ਟੈਰੀਟਰੀ ਹੀ ਸਮਝਦੇ ਆ ਚਾਈਨਾ ਵਾਲੇ, ਤੇ ਅਸੀਂ ਜਿਹੜਾ ਵੀ ਐਕਸ਼ਨ ਹੋਇਆ ਉਹ ਲਵਾਂਗੇ, ਅਸੀਂ ਚੁੱਪਚਾਪ ਬੈਠੇ ਨਹੀਂ ਰਵਾਂਗੇ। ਕਹਿੰਦੇ ਵੀ ਇਹ ਸਾਡੀ ਸੋਵਰਨ ਤੇ ਟੈਰੀਟੋਰੀਅਲ ਇੰਟੈਗ੍ਰਿਟੀ ਹੈਗੀ ਆ, ਜਿਸ ਨੂੰ ਕਿ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਕੀਤਾ ਜਾ ਰਿਹਾ ਆ। US ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਡਿਫੈਂਸ ਡਿਪਾਰਟਮੈਂਟ ਦੇ ਜੋ ਆਫੀਸ਼ੀਅਲਸ ਆ ਅਰਾਊਂਡ ਦਾ ਕਲੌਕ ਉਹ ਮੋਨੀਟਰ ਕਰ ਰਹੇ ਆ, ਸਿਚੁਏਸ਼ਨ ਦੇਖ ਰਹੇ ਆ ਵੀ ਚਾਈਨਾ ਦੀ ਮੂਵਮੈਂਟ ਕਿਸ ਤਰ੍ਹਾਂ ਦੀ ਹੁੰਦੀ ਹੈਗੀ ਆ ਜੇ ਨੈਂਸੀ ਪਲੋਸੀ ਹੁਣੀ ਉੱਥੇ ਜਾਂਦੇ ਆ। ਨੈਂਸੀ ਪਲੋਸੀ ਨੇ ਇਹ ਵੀ ਕਿਹਾ ਵੀ ਇੱਕ ਰਾਤ ਉਹ ਤਾਈਵਾਨ ਦੇ ਵਿੱਚ ਰਹਿਣਗੇ। ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਤਾਈਵਾਨ ਦੇ ਕਿਹੜੇ ਹਿੱਸੇ ਦੇ ਵਿੱਚ ਹਾਊਸ ਸਪੀਕਰ ਜਾਣਗੇ। ਪੀਪਲਜ਼ ਲਿਬਰੇਸ਼ਨ ਆਰਮੀ ਈਸਟਰਨ ਥੀਏਟਰ ਕਮਾਂਡ ਜੋ ਚਾਈਨਾ ਦੀ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜੋ ਵੀ ਦੁਸ਼ਮਣ ਆਉਂਦੇ ਆ ਉਹਨਾਂ ਨੂੰ ਦੱਬ ਦੇਵਾਂਗੇ, ਵੀ ਵਿਲ ਵਰੀ ਇਨਕਮਿੰਗ ਐਨੀਮੀਜ਼, ਇਹ ਉਹਨਾਂ ਨੇ ਕਿਹਾ। ਹੁਣ ਇਹਦਾ ਕੀ ਮੈਸੇਜ ਲਿਆ ਜਾਵੇ ਇਹ ਕੁਛ ਹਜੇ ਪਤਾ ਨਹੀਂ ਚੱਲ ਰਿਹਾ। ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਕੋਆਰਡੀਨੇਟਰ ਤੇ ਸਟ੍ਰੈਟਜਿਕ ਕਮਿਊਨੀਕੇਸ਼ਨ ਜੌਨ ਕਿਰਵੀ ਆ, ਜੋ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸਪੋਰਟ ਕਰੂਗਾ ਨੈਂਸੀ ਪਲੋਸੀ ਉਹਨਾਂ ਦਾ ਜੋ ਟ੍ਰਿਪ ਤਾਈਵਾਨ ਨੂੰ ਜਾ ਰਿਹਾ ਹੈਗਾ ਆ, ਤੇ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਜਦੋਂ ਉਹ ਓਵਰਸੀਜ਼ ਜਾਂਦੇ ਆ ਤੇ ਬੜੀ ਸੇਫ ਤੇ ਸਿਕਿਉਰ ਹੋਣ, ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦਾ ਜਿਹੜਾ ਥ੍ਰੈਟ ਨਾ ਹੋਵੇ। ਪਰ ਚਾਈਨਾ ਵਾਲਿਆਂ ਨੇ ਥ੍ਰੈਟ ਦਿੱਤੀ ਆ, ਸੋ ਉਹ ਹੁਣ ਦੇਖਦੇ ਆ ਵੀ ਕੀ ਹੁੰਦਾ ਆ। ਪਰ ਦੋਨਾਂ ਮੁਲਕਾਂ ਦੇ ਵਿੱਚ ਇਸ ਟਾਈਮ ਜੋ ਸਿਚੁਏਸ਼ਨ ਆ ਬੜੀ ਟੈਂਸ ਬਣੀ ਹੋਈ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਉਹਨਾਂ ਦੇ ਚਾਈਨੀਜ਼ ਕਾਊਂਟਰ ਪਾਰਟ ਜ਼ੀ ਜਿਨਪਿੰਗ, ਉਹਨਾਂ ਨੇ ਵੀ 2 ਘੰਟੇ 17 ਮਿੰਟ ਦੀ ਫੋਨ ਦੇ ਉੱਤੇ ਪਿਛਲੇ ਵੀਰਵਾਰ ਨੂੰ ਜੋ ਉਹਨਾਂ ਦੀ ਮੀਟਿੰਗ ਹੋਈ ਸੀ ਫੋਨ ਦੇ ਉੱਤੇ, ਤੇ ਹਜੇ ਉਹਦੇ ਮੀਟਿੰਗ ਦੇ ਵਿੱਚ ਕੀ ਡਿਟੇਲ ਹੋਇਆ ਉਹ ਜ਼ਿਆਦਾ ਨਹੀਂ ਆਇਆ। ਪਰ ਵਾਈਟ ਹਾਊਸ ਦੇ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ US ਤੇ ਚਾਈਨਾ ਦੇ ਰਿਲੇਸ਼ਨਸ ਨੂੰ ਲੈ ਕੇ ਇਹ ਗੱਲਬਾਤ ਹੋਈ ਸੀ। ਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਪਬਲਿਕਲੀ ਤੇ US ਮਿਲਟਰੀ ਨੇ ਕਿਹਾ ਆ ਵੀ ਇਹ ਗੁੱਡ ਟਾਈਮ ਨਹੀਂ ਹੈਗਾ ਨੈਂਸੀ ਪਲੋਸੀ ਉਹਨਾਂ ਨੂੰ ਤਾਈਵਾਨ ਦੇ ਵਿੱਚ ਜਾਣ ਦਾ। ਪਰ ਹੁਣ ਦੂਸਰੇ ਪਾਸੇ ਖਬਰ ਇਹ ਵੀ ਆ ਰਹੀ ਆ ਵੀ ਉਹ ਸਪੋਰਟ ਵੀ ਕਰ ਰਿਹਾ ਵੀ ਉੱਥੇ ਚਲੇ ਜਾਣਾ ਚਾਹੀਦਾ। ਸੋ ਹੁਣ ਦੇਖਦੇ ਆ ਇੱਕ ਅੱਧੇ ਦਿਨ ਦੇ ਵਿੱਚ ਉੱਥੇ ਉਸ ਏਰੀਏ ਦੇ ਵਿੱਚ ਕੀ ਬਣਦਾ ਹੈ।
ਸਿੰਗਾਪੁਰ ਦੇ ਵਿੱਚ ਪਹਿਲਾ ਜਿਹੜਾ ਸਟਾਪ ਆ ਉਹਨਾਂ ਦਾ ਹੋ ਚੁੱਕਾ ਆ। ਜਿੱਦਾਂ ਤੁਸੀਂ ਕਿਹਾ ਵੀ ਇਟਨਰੀ ਦੇ ਵਿੱਚ ਲਿਖਿਆ ਤਾਂ ਨਹੀਂ ਆ ਵੀ ਤਾਈਵਾਨ 'ਚ ਜਾਣਾ ਕਿ ਨਹੀਂ ਜਾਣਾ। ਤਾਈਵਾਨ ਵਾਲੇ ਚਾਈਨਾ ਦੀ ਦਖਲਅੰਦਾਜ਼ੀ ਤੋਂ ਪਰੇਸ਼ਾਨ ਨੇ। ਉਹ ਨਹੀਂ ਚਾਹੁੰਦੇ ਵੀ ਚੀਨ ਵਾਲੇ ਉਸ ਦੇ ਵਿੱਚ ਉਹਨਾਂ ਦੇ ਮੁਲਕ ਦੇ ਵਿੱਚ ਵੱਖਰਾ ਜਿਹੜਾ ਆ ਉਹ ਦਬਦਬਾ ਰੱਖਣ। ਤਾਈਵਾਨੀ ਲੋਕ ਕਹਿੰਦੇ ਵੀ ਅਸੀਂ ਚੀਨ ਤੋਂ ਵੱਖਰੇ ਹਾਂ, ਪਰ ਚੀਨ ਆਪਣੇ ਤੌਰ ਦੇ ਉੱਤੇ ਤਾਈਵਾਨ ਨੂੰ ਇੱਕ ਮੁਲਕ ਦਾ ਹੀ ਹਿੱਸਾ ਜਿਹੜਾ ਉਹ ਬਾਰ-ਬਾਰ ਦੱਸ ਰਿਹਾ ਹੈਗਾ ਹੈ। ਕੱਲ੍ਹ ਨੂੰ ਹਰਜੋਤ ਸਿੰਘ ਜੀ ਕੋਈ ਵੀ ਮੁਲਕ ਕਿਸੇ ਦੇ ਉੱਤੇ ਵੀ ਧੱਕਾ ਜਿਹੜਾ ਉਹ ਕਰ ਸਕਦਾ। ਆਪਾਂ ਦੇਖ ਹੀ ਰਹੇ ਹਾਂ ਜਿੱਦਾਂ ਰੂਸ ਨੇ ਹੁਣ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਆ, ਅਤੇ ਹੁਣ ਇਹ ਦੇਖਣਾ ਹੋਊਗਾ ਵੀ ਅਮਰੀਕਾ ਵਾਲੇ ਕੀ ਸਟੈਂਡ ਜਿਹੜਾ ਇਸ ਦੇ ਵਿੱਚ ਲੈ ਸਕਣਗੇ। ਪਰ ਪਿਛਲੇ 2 ਵੀਕ ਤੋਂ ਇਹ ਜਿਹੜਾ ਕਾਫੀ ਚਰਚਾ ਦਾ ਮਾਹੌਲ ਬਣਿਆ ਪਿਆ ਆ। ਮਿਲਟਰੀ ਐਕਸ਼ਨ ਦੀ ਚੇਤਾਵਨੀ ਚਾਈਨਾ ਨੇ ਦਿੱਤੀ ਆ ਵੀ ਜੇ ਪਲੋਸੀ ਹੋਣੀ ਤਾਈਵਾਨ ਨੂੰ ਜਾਂਦੇ ਆ, ਚਾਈਨਾ ਵਾਲਿਆਂ ਨੇ ਜਿਹੜਾ ਕਿਹਾ ਆ। ਸੋ ਲੈਟਸ ਸੀ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈ। ਜਿਹੜਾ ਆਈਲੈਂਡ ਕੋਈ ਇਸਨੂੰ ਕੰਟਰੀ ਕਹਿ ਦਿੰਦੇ ਆ ਜਾਂ ਪਾਰਟ ਉਹ ਟੈਰੀਟਰੀ ਜਿਹੜੀ ਉਹ ਆਖ ਦਿੰਦੇ ਆ। ਸੋ ਬੀਜਿੰਗ ਉਸਨੂੰ ਸੈਲਫ ਰੂਟ ਤਾਈਵਾਨ ਨੂੰ ਆਪਣੀ ਹੀ ਟੈਰੀਟਰੀ ਜਿਹੜੀ ਆ ਉਹ ਦੱਸਦਾ ਹੈਗਾ ਆ। ਕਹਿੰਦੇ ਜੋ ਜਿਸ ਦੇ ਬਾਰੇ ਉਹ ਕਹਿੰਦੇ ਆ ਵੀ ਇੱਕ ਨਾ ਇੱਕ ਦਿਨ ਬਾਏ ਫੋਰਸ ਜੇ ਨੈਸੈਸਰੀ ਹੋਈ ਤਾਂ ਅਸੀਂ ਇਸ 'ਤੇ ਕਬਜ਼ਾ ਵੀ ਜਿਹੜਾ ਉਹ ਕਰ ਲਵਾਂਗੇ। ਅਤੇ ਉਹ ਕਹਿੰਦੇ ਵੀ ਜੇ ਪਲੋਸੀ ਉੱਥੇ ਜਾਂਦੀ ਆ ਤਾਂ ਉਹ ਮੇਜਰ ਜਿਹੜੀ ਪ੍ਰੋਵੋਕੇਸ਼ਨ ਆ ਉਸ ਨੂੰ ਉਹ ਦੇਖਾਂਗੇ। ਸੋ ਨਿਊਜ਼ ਏਜੰਸੀ ਨੇ ਜਿਹੜੇ ਚਾਈਨੀਜ਼ ਫੋਰਨ ਮਿਨਿਸਟਰ ਆ ਉਹਨਾਂ ਦੇ ਸਪੋਕਸਪਰਸਨ ਦੇ ਜਿਹੜੇ ਕੋਟਸ ਆ ਉਹ ਲਾਏ। ਉਹ ਕਹਿੰਦੇ ਵੀ ਜਿੱਦਾਂ ਪਹਿਲੋਂ ਵੀ ਆਪਾਂ ਦੱਸ ਕੇ ਹਟੇ ਹਾਂ ਵੀ ਪਲੋਸੀ ਹੁਣੀ ਜੇ ਤਾਈਵਾਨ 'ਚ ਜਾਂਦੇ ਆ ਅਤੇ ਚਾਈਨਾ ਦੇ ਇੰਟਰਨਲ ਅਫੇਅਰਸ ਦੀ ਇਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਹਾਂ ਵੀ ਇੰਟਰਫੇਰੈਂਸ ਮੰਨੀ ਜਾਊਗੀ। ਅਤੇ ਕਹਿੰਦੇ ਵੀ ਵੈਰੀ ਸੀਰੀਅਸ ਡਿਵੈਲਪਮੈਂਟਸ ਐਂਡ ਕੌਨਸੀਕੁਐਂਸਿਸ। ਸੋ ਪੂਰੀਆਂ ਧਮਕੀਆਂ ਚੇਤਾਵਨੀਆਂ ਜਿਹੜੀਆਂ ਇਸ ਟਾਈਮ ਚੀਨ ਵਾਲੇ ਆ ਉਹ ਦੇ ਰਹੇ ਹੈਗੇ ਆ। ਲੈਟਸ ਸੀ ਕੀ ਬਣਦਾ ਆ। ਉੱਧਰ ਨੈਂਸੀ ਪਲੋਸੀ ਅੱਜ ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਲੀ ਹਾਈਸਨ ਲੂਨ ਜਿਹੜੇ ਆ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਕੀਤੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ ਜੋ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡੀ ਅੱਗ ਲੱਗੀ ਹੋਈ ਆ ਜਿਸ ਨੂੰ ਮਕਿੰਨੇ ਫਾਇਰ ਕਰਕੇ ਕਿਹਾ ਜਾ ਰਿਹਾ ਆ। ਉਹਦੇ ਨਾਲ 2 ਜਾਣਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਆ। ਇਸ ਟਾਈਮ ਦੇ ਵਿੱਚ ਜਿੰਨੀਆਂ ਵੀ ਅੱਗਾਂ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਆ, ਇਹ ਸਭ ਤੋਂ ਵੱਡੀ ਅੱਗ ਲੱਗੀ ਹੋਈ ਹੈਗੀ ਆ। ਵਾਈਲਡ ਫਾਇਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਪੂਰੀ ਤਰ੍ਹਾਂ ਕਹਿੰਦੇ ਇਸ ਟਾਈਮ ਵੀਕਐਂਡ ਦੇ ਦੌਰਾਨ ਐਕਸਪਲੋਡ ਹੋਇਆ ਹੈਗਾ। ਮਕਿੰਨੀ ਫਾਇਰ ਸ਼ੁੱਕਰਵਾਰ ਸ਼ਾਮ ਨੂੰ ਸਟਾਰਟ ਹੋਈ ਸੀ ਕਲਾਮਤ ਨੈਸ਼ਨਲ ਫੋਰੈਸਟ ਜੋ ਕਿ ਕੈਲੀਫੋਰਨੀਆ ਤੇ ਓਰੀਗਨ ਦੇ ਬਾਰਡਰ ਦੇ ਲਾਗੇ ਆ, ਤੇ ਹੁਣ ਤੱਕ 52,000 ਤੋਂ ਵੱਧ ਏਕੜਸ ਦੇ ਵਿੱਚ ਇਹ ਫੈਲ ਚੁੱਕੀ ਹੈਗੀ ਆ। 2,000 ਤੋਂ ਵੱਧ ਰੈਜ਼ੀਡੈਂਟਸ ਨੂੰ ਇਵੈਕੂਏਟ ਕੀਤਾ ਗਿਆ ਸੀ ਸੈਚਰਡੇ ਨੂੰ। 2 ਲੋਕ ਜਿਸ ਤਰ੍ਹਾਂ ਮੈਂ ਦੱਸਿਆ ਆ ਸਿਸਕੀਓ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਮੁਤਾਬਕ ਕਾਰ ਦੇ ਵਿੱਚ ਉਹਨਾਂ ਦੀਆਂ ਬੋਡੀਜ਼ ਮਿਲੀਆਂ ਹੈਗੀਆਂ ਆਪਣੇ ਘਰ ਦੇ ਬਾਹਰ ਡਰਾਈਵੇ ਦੇ ਵਿੱਚ, ਤੇ ਕਾਰ ਉਹਨਾਂ ਦੀ ਬੁਰੀ ਤਰ੍ਹਾਂ ਸੜੀ ਹੋਈ ਸੀਗੀ। ਸੋ ਇੱਥੋਂ ਲੱਗਦਾ ਆ ਵੀ ਉਹ ਭੱਜਣ ਦੀ ਕੋਸ਼ਿਸ਼ ਕਰਦੇ ਸੀ, ਪਰ ਸਮਹਾਉ ਜਦੋਂ ਸਮੋਕ ਇੰਨਾ ਜ਼ਿਆਦਾ ਹੁੰਦਾ, ਧੂੰਆਂ ਹੁੰਦਾ, ਤੇ ਉਹਦੇ ਨਾਲ ਬੰਦਾ ਬੇਹੋਸ਼ ਵੀ ਹੋ ਜਾਂਦਾ ਹੈਗਾ ਆ। ਸੋ ਐਸਟੀਮੇਟਡ ਜਿੰਨੀ ਕੁ ਕੁਛ ਘੰਟੇ ਪਹਿਲਾਂ ਦੀ ਖਬਰ ਆ 52,498 ਏਕੜ ਸੜ ਕੇ ਸਵਾਹ ਹੋ ਚੁੱਕੇ। ਕੈਲ ਫਾਇਰ ਦੇ ਕੈਪਟਨ ਕ੍ਰਿਸ ਬਰੂਨੋ ਜੋ ਉਹਨਾਂ ਨੇ ਦੱਸਿਆ ਹੈਗਾ। ਮਕਿੰਨੀ ਫਾਇਰ ਜਰੀਕਾ ਕੈਲੀਫੋਰਨੀਆ ਦਾ ਏਰੀਆ ਹੈਗਾ, 0% ਕੰਟੇਨਡ ਆ ਹਜੇ ਤੱਕ। ਹਵਾਵਾਂ ਬਹੁਤ ਤੇਜ਼ ਚੱਲਦੀਆਂ ਹੈਗੀਆਂ। ਓਰੀਗਨ ਸਟੇਟ ਦੇ ਰਿਪਰੈਜ਼ੈਂਟੇਟਿਵ ਡੇਸੀਆ ਗਰੇਵਰ ਤੇ ਉਹਨਾਂ ਦੇ ਹਸਬੈਂਡ ਦੋਨੋਂ ਹੀ ਫਾਇਰ ਫਾਈਟਰ ਹੈਗੇ ਆ। ਉਹ ਕੈਂਪੇਨ ਕਰ ਰਹੇ ਸੀ ਕੈਲੀਫੋਰਨੀਆ ਸਟੇਟ ਲਾਈਨ ਦੇ ਦੌਰਾਨ। ਜਦੋਂ ਉਹ ਸ਼ਨੀਚਰਵਾਰ ਸਵੇਰੇ ਉੱਠੇ ਤਾਂ ਉਹਨੇ ਦੇਖਿਆ ਵੀ ਪੂਰਾ ਜੋ ਅਸਮਾਨ ਆ ਉਹ ਔਰੇਂਜ ਹੋਇਆ ਪਿਆ ਹੈਗਾ ਆ, ਤੇ ਗਰਮ ਹਵਾਵਾਂ ਬਹੁਤ ਚੱਲ ਰਹੀਆਂ ਸੀ। ਲਾਈਟਨਿੰਗ ਬਹੁਤ ਜ਼ਿਆਦਾ ਚੱਲ ਰਹੀ ਸੀ। ਅੱਜ ਕੈਲੀਫੋਰਨੀਆ ਦੇ ਵੀ ਕਹਿੰਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਲਾਈਟਨਿੰਗ ਹੋ ਸਕਦੀ ਹੈਗੀ ਆ, ਬੱਦਲ ਲਾਈਟਨਿੰਗ। ਸੋ ਜਦੋਂ ਲਾਈਟਨਿੰਗ ਹੁੰਦੀ ਆ ਉਹਦੇ ਨਾਲ ਵੀ ਅੱਗ ਲੱਗ ਜਾਂਦੀ ਹੈਗੀ ਆ। ਕੈਂਪ ਗਰਾਊਂਡ ਤੋਂ ਇਵੈਕੂਏਟ ਕਰ ਦਿੱਤੇ ਗਏ ਆ ਲੋਕ, ਤੇ ਉਹਨਾਂ ਨੇ ਇਹ ਦੱਸਿਆ ਆ ਗਰੇਵਰ ਜੋ ਰਿਪਰੈਜ਼ੈਂਟੇਟਿਵ ਆ ਓਰੀਗਨ ਦੇ ਡੇਸੀਆ ਗਰੇਵਰ, ਕਹਿੰਦੇ ਵੀ ਮੇਰੇ 22 ਸਾਲਾਂ ਦੇ ਐਕਸਪੀਰੀਅੰਸ ਦੇ ਵਿੱਚ ਮੈਂ ਇਸ ਏਰੀਏ 'ਚ ਰਹਿੰਦੀ ਆ, ਮੈਂ ਕਦੇ ਵੀ ਇੰਨੀ ਭਿਆਨਕ ਜਿਹੜੀ ਇੰਨੀ ਖਤਰਨਾਕ ਅੱਗ ਆ ਉਹ ਨਹੀਂ ਦੇਖੀ ਹੈਗੀ।
ਕੈਲੀਫੋਰਨੀਆ ਸਟੇਟ ਦਾ ਜੇ ਦੇਖਦੇ ਜਾਈਏ, ਇਹ ਵਰਸਟ ਹਿਸਟੋਰਿਕ ਡਰਾਊਟ ਈਅਰ ਹੈਗਾ ਆ। ਪਿਛਲੇ ਕੁਝ ਸਾਲਾਂ ਤੋਂ ਕਾਫੀ ਸੋਕਾ ਕੈਲੀਫੋਰਨੀਆ ਚੱਲ ਰਿਹਾ, ਜਿਹਦੇ ਨਾਲ ਕੀ ਆ ਵੀ ਬਹੁਤ ਘਾਹ ਫੂਸ ਸੁੱਕਾ ਪਿਆ ਤੇ ਅੱਗ ਬਹੁਤ ਛੇਤੀ ਲੱਗ ਜਾਂਦੀ ਹੈਗੀ। ਕੁਦਰਤੀ ਆਫਤਾਂ ਦਾ ਦੌਰ ਹਰਜੋਤ ਸਿੰਘ ਜੀ ਵੱਡੇ ਪੱਧਰ ਦੇ ਉੱਤੇ ਇਸ ਟਾਈਮ ਚੱਲ ਰਿਹਾ ਹੈਗਾ ਆ। ਮਕੇਨੀ ਫਾਇਰ ਜਿਸ ਦੇ ਬਾਰੇ ਦੱਸਿਆ ਵੀ ਇਸ ਟਾਈਮ ਦੱਸਿਆ ਜਾ ਰਿਹਾ ਤਕਰੀਬਨ 55,000 ਏਕੜ ਤਾਈਂ ਰਾਤੋਂ ਰਾਤ ਫੈਲ ਚੁੱਕੀ ਆ। 2,000 ਜਿਹੜੇ ਉੱਥੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਕੱਲ ਪਰਸੋਂ ਇਵੈਕੂਏਟ ਕੀਤਾ ਗਿਆ ਸੀ। 400 ਤੋਂ ਵੱਧ ਘਰ ਤੇ ਹੋਰ ਬਿਲਡਿੰਗਸ ਜਿਹੜੀਆਂ ਆ ਉਹ ਖਤਰੇ ਦੇ ਵਿੱਚ ਦੱਸੀਆਂ ਜਾ ਰਹੀਆਂ ਆ। ਤਸਵੀਰਾਂ ਉੱਦਾਂ ਹੀ ਜਿੱਦਾਂ ਆਪਾਂ ਪਹਿਲੀਆਂ ਅੱਗਾਂ ਦੇ ਵਿੱਚ ਪਹਾੜਾਂ 'ਚ ਲੱਗੀ ਅੱਗ ਦੇਖਦੇ ਰਹੇ ਆ। ਸੋ ਅੱਗੇ ਹੁਣ ਦੇਖੋ ਅੱਗੇ ਇਸ ਦੇ ਵਿੱਚ ਬਣਦਾ ਕੀ ਹੈ। ਕਲੈਮਤ ਨੈਸ਼ਨਲ ਫੋਰੈਸਟ ਕਹਿੰਦੇ ਬਹੁਤ ਹੀ ਇੱਕ ਵਿਸ਼ਾਲ ਤੇ ਬਹੁਤ ਖੂਬਸੂਰਤ ਜੰਗਲ ਜਿਹੜਾ ਉਹ ਸੀਗਾ। ਸਟੀਪ ਤੇ ਰਗਡ ਟ੍ਰੇਨ ਆ, ਉਬੜ ਖਾਬੜ ਵੀ ਆ, ਉੱਚਾ ਨੀਵਾਂ ਵੀ ਆ, ਲੋ ਹਿਊਮਿਡਿਟੀ ਘੱਟ ਜਿਹੜੀ ਆ ਉਹ ਹੁਮਸ ਹੋਣ ਕਰਕੇ ਤੇ ਹਾਈ ਟੈਂਪਰੇਚਰਸ, ਇਸ ਦੇ ਨਾਲ ਜਿਹੜਾ ਫਾਇਰ ਡੇਂਜਰ ਆ ਉਹ ਲਗਾਤਾਰ ਵੱਧਦਾ ਗਿਆ ਹੈਗਾ ਆ। ਇਸ ਦੇ ਕਰਕੇ 2 ਮਿਲੀਅਨ ਲੋਕ ਰੈੱਡ ਫਲੈਗ ਵਾਰਨਿੰਗਸ ਦੇ ਅੰਡਰ ਅੱਜ ਦੱਸੇ ਜਾ ਰਹੇ ਹੈਗੇ ਆ। ਉੱਧਰ ਇੱਦਾਂ ਦੀ ਇੱਕ ਹੋਰ ਅੱਗ ਮੋਂਟੈਨਾ ਦੇ ਵਿੱਚ ਲੱਗੀ ਹੋਈ ਆ। ਐਲਮੋ ਜਿਹੜੀ ਉਹ ਫਾਇਰ ਹੈਗੀ ਆ। ਵੈਸਟਰਨ ਮੋਂਟੈਨਾ ਜਿੱਥੇ ਕਿ ਕਾਫੀ ਉੱਦਾਂ ਠੰਡ ਰਹਿੰਦੀ ਆ, ਉੱਥੇ ਵੀ ਤਾਪਮਾਨ ਕਾਫੀ ਜ਼ਿਆਦਾ ਵਧਿਆ, 96 ਡਿਗਰੀ ਤੱਕ ਤਾਪਮਾਨ ਬਣ ਚੁੱਕਾ ਆ। ਐਲਮੋ ਫਾਇਰ ਇਸ ਟਾਈਮ 11 ਸਕੁਏਅਰ ਮਾਈਲ ਦੇ ਵਿੱਚ ਫੈਲ ਚੁੱਕੀ ਹੈਗੀ ਆ। ਸੋ ਇਸ ਤੋਂ ਆਈਡਾਹੋ 'ਚ ਰਹਿਣ ਵਾਲੇ ਲੋਕ ਉਸ ਤੋਂ ਜਿਹੜੇ ਕਿ 200 ਮੀਲ ਦੂਰ ਆ, ਉਹਨਾਂ ਨੂੰ ਇਵੈਕੂਏਸ਼ਨ ਦੇ ਆਰਡਰ ਜਿਹੜੇ ਆ ਉਹ ਦੇਣੇ ਪਏ ਸੀਗੇ, ਕਿਉਂਕਿ ਉੱਥੇ ਇੱਕ ਲੱਗੀ ਇੱਕ ਮੂਸ ਫਾਇਰ ਜਿਹੜੀ ਆ ਸੈਲਮਨ ਚੈਲਸ ਨੈਸ਼ਨਲ ਫੋਰੈਸਟ ਦੇ ਵਿੱਚ, ਜਿਸ ਦੇ ਕਰਕੇ 67 ਸਕੁਏਅਰ ਮੀਲ ਇਲਾਕਾ ਜਿਹੜਾ ਆ ਉਹ ਸੜ ਕੇ ਸਵਾਹ ਹੋ ਗਿਆ ਆ। ਇਹ ਸੈਲਮਨ ਇਲਾਕਾ ਹੈਗਾ ਆ, ਉੱਥੇ ਟਾਊਨ ਦੇ ਵਿੱਚ ਜਿਹੜੀ ਉਹ ਅੱਗ ਲੱਗੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਇਹ ਮਕੀਨੀ ਫਾਇਰ ਆ ਉਸ ਦੇ ਕਰਕੇ ਗਵਰਨਰ ਗੈਵਿਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਆ ਬੀਤੇ ਜਿਹੜੇ ਸ਼ਨੀਚਰਵਾਰ ਆ ਉਸ ਨੂੰ ਡਿਕਲੇਅਰ ਕਰ ਦਿੱਤਾ ਸੀ। ਇਸ ਪ੍ਰੋਕਲੇਮੇਸ਼ਨ ਦੇ ਨਾਲ ਗਵਰਨਰ ਨੂੰ ਫਲੈਕਸੀਬਿਲਿਟੀ ਮਿਲ ਜਾਂਦੀ ਆ। ਐਮਰਜੈਂਸੀ ਰਿਸਪੌਂਸ ਤੇ ਰਿਕਵਰੀ ਐਫਰਟਸ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਰਿਸੋਰਸਿਸ ਆ ਉਹ ਇਸ ਪਾਸੇ ਵੱਲ ਨੂੰ ਜਿਹੜੀਆਂ ਉਹ ਡਾਇਵਰਟ ਕੀਤੀਆਂ ਜਾ ਸਕਦੀਆਂ, ਇੱਧਰ ਨੂੰ ਘੱਲੀਆਂ ਜਾ ਸਕਦੀਆਂ ਤੇ ਫੈਡਰਲ ਏਡ ਨੂੰ ਐਕਸੈਸ ਜਿਹੜੀ ਉਹ ਮਿਲ ਜਾਂਦੀ ਆ। ਜੀ ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਕੁਦਰਤੀ ਆਫਤਾਂ ਦੀ ਹੋਈ ਜੇ ਗੱਲ ਕਰਦੇ ਜਾਈਏ, ਕੰਟੱਕੀ ਦੇ ਵਿੱਚ ਜਿਹੜੀ ਆਪਾਂ ਫਲੱਡਿੰਗ ਪਿਛਲੇ ਵੀਕ ਗੱਲ ਕੀਤੀ ਸੀ, ਇਹਨਾਂ ਹੜ੍ਹਾਂ ਦੇ ਕਰਕੇ ਦੇਖੋ ਇੱਕ ਪਾਸੇ ਵਾਈਲਡ ਫਾਇਰਸ ਚੱਲ ਰਹੀਆਂ ਆ, ਇੱਕ ਪਾਸੇ ਨਾਲ ਦੇ ਨਾਲ ਜਿਹੜੇ ਗ੍ਰੇਟ ਪਲੇਨਸ ਹੈਗੇ ਉਹਨਾਂ ਦੇ ਵਿੱਚ ਫਲੱਡਿੰਗ ਹੜ੍ਹ ਜਿਹੜੇ ਉਹ ਆ ਰਹੇ ਆ। ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 30 ਜਿਹੜੀ ਆ ਉਹ ਹੋ ਚੁੱਕੀ ਆ, ਜਿੱਥੇ ਗਵਰਨਰ ਕਿਹਾ ਆ ਵੀ ਅਜੇ ਵੀ ਸੈਂਕੜੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੈਗਾ ਤੇ ਇਹ ਆંકੜਾ ਮਰਨ ਵਾਲਿਆਂ ਦਾ ਹੋਰ ਵੀ ਉੱਤੇ ਵੱਧ ਸਕਦਾ ਹੈਗਾ ਆ। ਸੋ ਗਵਰਨਰ ਨੇ ਕਿਹਾ ਵੀ ਅਸੀਂ ਇਸ ਦੇ ਉੱਤੇ ਪਕੜ ਜਿਹੜੀ ਆ ਬਣਾਉਣਾ ਚਾਹੁੰਦੇ ਹਾਂ, ਪਰ ਸਾਡੇ ਕੋਲ ਇਸ ਟਾਈਮ ਇਹਨਾਂ ਫਲੱਡਿੰਗ ਦੇ ਉੱਤੇ ਕੋਈ ਪਕੜ ਨਹੀਂ ਆ। ਉੱਥੇ ਵੀ ਕੰਟੱਕੀ ਦੇ ਵਿੱਚ 12,000 ਤੋਂ ਵੱਧ ਰਹਿਣ ਵਾਲੇ ਜਿਹੜੇ ਕਸਟਮਰਸ ਜਿਹੜੇ ਬਿਜਲੀ ਤੋਂ ਬਗੈਰ ਇਸ ਟਾਈਮ 12,000 ਤੋਂ ਵੱਧ ਜਿਹੜੇ ਪਰਿਵਾਰ ਆ ਉਹ ਬਿਜਲੀ ਤੋਂ ਬਗੈਰ ਨੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਸ਼ੈਲਟਰਸ ਉਹਨਾਂ ਨੇ ਜਿਹੜੇ ਉਹ ਬਣਾਏ ਹੈਗੇ ਆ, ਜਿੱਥੇ 300 ਲੋਕ ਇਕੱਠੇ ਜਿਹੜੇ ਉਹ ਰਹਿ ਰਹੇ ਹੈਗੇ ਆ। ਉੱਧਰ ਸੇਂਟ ਲੂਈਸ ਵਾਲੇ ਇਲਾਕੇ ਦੇ ਵਿੱਚ ਕਹਿੰਦੇ ਜਿਹੜੇ ਹਜ਼ਾਰਾਂ ਸਾਲਾਂ 'ਚ ਇੱਕ ਅੱਧੀ ਵਾਰੀ ਹੜ੍ਹ ਆਉਂਦਾ ਸੀ, ਇੰਨਾ ਜਿਹੜਾ ਉਹ ਮੀਂਹ ਪੈਂਦਾ ਸੀ, ਉਹ ਪਿਛਲੇ 2 ਵੀਕਾਂ 'ਚ 2 ਵਾਰੀ 1000 ਸਾਲ ਬਾਅਦ ਜਿਹੜੇ ਪੈਣ ਵਾਲੇ ਮੀਂਹ ਹੁੰਦੇ ਸੀ, ਉਹ 2 ਵੀਕਾਂ 'ਚ ਲਗਾਤਾਰ ਜਿਹੜੇ ਉਹ ਇੰਨੇ ਮੀਂਹ ਪੈ ਗਏ ਆ। ਕੋਈ ਵੀ ਸਿਟੀ ਕਹਿੰਦੇ ਆ ਵੀ ਇਸ ਚੀਜ਼ ਦੇ ਲਈ ਉਹਦੀ ਡਰੇਨੇਜ ਤੇ ਉਹ ਚੀਜ਼ ਤਿਆਰ ਨਹੀਂ ਹੁੰਦੀ। ਯੂਜੂਅਲੀ 50 ਈਅਰ ਜਾਂ 25 ਈਅਰ ਦੇ ਹਿਸਾਬ ਦੇ ਨਾਲ ਉਹ ਡਰੇਨੇਜ ਤਿਆਰ ਕਰਦੇ ਆ ਵੀ ਜਿਹੜੇ ਪਿਛਲੇ 25 ਜਾਂ 50 ਸਾਲਾਂ 'ਚ ਸਭ ਤੋਂ ਵੱਧ ਮੀਂਹ ਪਿਆ ਹੋਵੇ, ਉਹਦੇ ਹਿਸਾਬ ਦੇ ਨਾਲ ਪਾਣੀ ਦੀ ਨਿਕਾਸੀ ਵਾਲਾ ਹੋਵੇ। ਪਰ ਹਜ਼ਾਰਾਂ ਸਾਲ ਦੇ ਰੈਕਡ ਦੇ ਹਿਸਾਬ ਦੇ ਨਾਲ ਉਹ ਕੋਈ ਵੀ ਸ਼ਹਿਰ ਜਿਹੜਾ ਉਹ ਤਿਆਰ ਨਹੀਂ ਹੁੰਦਾ। ਸੋ ਓਵਰਆਲ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ, ਇਹ ਜਿਹੜਾ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ, ਉਹ ਸਾਰੇ ਕਾਸੇ ਦੇ ਕਰਕੇ ਕੁਦਰਤੀ ਆਫਤਾਂ ਦਾ ਦੌਰ ਜ਼ਿਆਦਾ ਤੇਜ਼ ਹੋ ਚੁੱਕਾ ਹੈ। ਅੱਗੇ ਇੱਦਾਂ ਦੀਆਂ ਖਬਰਾਂ ਹੁੰਦੀਆਂ ਸੀ, ਇਹ ਨਹੀਂ ਆ ਵੀ ਕਦੀ ਨਹੀਂ ਇਹ ਚੀਜ਼ਾਂ ਹੋਈਆਂ,
ਪਰ ਹੁਣ ਇੰਨੀਆਂ ਕੁ ਜ਼ਿਆਦਾ ਤੇ ਆਮ ਜਿਹੜੀਆਂ ਹੋਣ ਲੱਗ ਗਈਆਂ ਆ, ਇਹਦੇ ਨਾਲ ਮੁਲਕ ਦੇ ਇਨਫਰਾਸਟਰਕਚਰ ਦੇ ਉੱਤੇ ਕਾਫੀ ਭੈੜਾ ਪ੍ਰਭਾਵ ਜਿਹੜਾ ਉਹ ਪੈਂਦਾ ਆ, ਕਿਉਂਕਿ ਮੁਲਕ ਨੇ ਤਰੱਕੀ ਸਵਾਹ ਕਰਨੀ ਆ। ਜੇ ਲੋਕਾਂ ਨੂੰ ਘਰੋਂ ਬੇਘਰ ਹੋਇਆਂ ਨੂੰ ਉਹ ਚੀਜ਼ ਕਰਨ ਦੇ ਉੱਤੇ ਹੀ ਸਾਰੀ ਜਿਹੜਾ ਜ਼ੋਰ ਆ ਉਹ ਲੱਗਾ ਰਹਿਣਾ ਹੈਗਾ ਆ। ਸੋ ਇਹ ਇੱਕ ਕਾਫੀ ਵੱਡਾ ਚੁਣੌਤੀ ਇਸ ਟਾਈਮ ਸਾਰਿਆਂ ਦੇ ਮੂਹਰੇ ਹੈਗੀ ਆ। ਉਧਰ ਸੈਨੇਟ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਕਲਾਈਮੇਟ ਕ੍ਰਾਈਸਿਸ ਨੂੰ ਕਰਨ ਦੇ ਲਈ ਜੋ ਮੈਨਸ਼ਨ ਉਹਨਾਂ ਨੇ ਸਾਥ ਦੇਣ ਦੀ ਗੱਲ ਤਾਂ ਜਿਹੜੀ ਉਹ ਕੀਤੀ ਆ, ਉਸ ਬਿੱਲ ਨੂੰ ਪਾਸ ਕਰਨ ਦੇ ਲਈ ਹੱਕ ਜਿਹੜਾ ਉਹ ਆਪਣੀ ਹਾਮੀ ਭਰੀ ਆ, ਪਰ ਕੀ ਬਾਕੀ ਜਾਣੇ ਵੀ ਉਸ ਚੀਜ਼ ਦੇ ਲਈ ਕੰਮ ਕਰਨਗੇ? ਇਹ ਇੱਕ ਵੱਡੀ ਜਿਹੜੀ ਗੱਲ ਆ ਉਹ ਰਹੇਗੀ। ਜੀ, ਜੇ ਮੌਸਮ ਦੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਥੰਡਰ ਸਟਾਰਮ ਬਹੁਤ ਆਉਣਗੇ ਤੇ ਟ੍ਰਿਪਲ ਡਿਜਿਟ ਟੈਂਪਰੇਚਰ ਆ ਰਿਹਾ ਹੈਗਾ ਸਦਰਨ ਕੈਲੀਫੋਰਨੀਆ 'ਚ। ਪਿੱਛੇ ਮੀਂਹ ਦੇ ਵੀ ਕਹਿੰਦੇ ਮੌਨਸੂਨ ਵੀ ਆ ਰਹੀ ਆ, ਫਲੱਡਿੰਗ ਵੀ ਹੋ ਸਕਦੀ ਆ। ਸੋ ਟੈਂਪਰੇਚਰ ਟੋਟਲੀ ਅਨਐਕਸਪੈਕਟਡ ਆ ਰਿਹਾ। ਸੋ ਥ੍ਰੈਟ ਲਾਸ ਐਂਜਲਸ ਤੇ ਵੈਂਚਰਾ ਕਾਉਂਟੀ ਦੇ ਮਾਊਂਟੇਨਸ ਤੇ ਸੈਂਟਾ ਕਲਾਰੀਟਾ ਐਂਟੀਲੋਪ ਵੈਲੀ ਦੇ ਵਿੱਚ ਹੈਗੀ ਥੰਡਰ ਸਟਾਰਮ ਦੀ ਤੇ ਹੈਵੀ ਰੇਨਸ ਦੀ ਇਨਲੈਂਡ ਐਮਪਾਇਰ ਏਰੀਏ ਦੇ ਵਿੱਚ। ਸੋ ਜੋ ਇਸ ਏਰੀਏ 'ਚ ਰਹਿੰਦੇ ਰਿਵਰਸਾਈਡ ਕਾਉਂਟੀ ਏਰੀਏ ਦੇ ਵਿੱਚ ਕਹਿੰਦੇ ਪਈ ਐਲਏ ਕਾਉਂਟੀ ਦੇ ਬੀਚਸ ਦੇ ਵਿੱਚ ਵੀ ਸਟਰੋਂਗ ਵੇਵਸ ਕਰਕੇ 3 ਤੋਂ 6 ਫੁੱਟ ਉੱਚਾ ਜਿਹੜਾ ਪਾਣੀ ਆ ਉਹ ਜਾ ਸਕਦਾ ਆ। ਸੋ ਮੌਸਮ ਕਾਫੀ ਏਰੀਏ ਦੇ ਵਿੱਚ ਖਰਾਬ ਆ। ਅਗਲੀ ਖਬਰ ਚਲੀਏ ਜੋ ਇੰਟਰਨੈਸ਼ਨਲ ਲੈਵਲ ਤੇ ਆ, ਯੂਕਰੇਨ ਤੇ ਰਸ਼ੀਆ ਦੇ ਵਿੱਚ ਜੋ ਲੜਾਈ ਚੱਲ ਰਹੀ ਆ, ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਉੱਤੇ ਕਬਜ਼ਾ ਕੀਤਾ, ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਪਹਿਲੀ ਵਾਰੀ ਯੂਕਰੇਨ ਦੇ ਵਿੱਚੋਂ ਹੁਣ ਦਾਣਿਆਂ ਦੀ ਸ਼ਿਪਮੈਂਟ, ਜੋ ਕਣਕ ਦੀ ਸ਼ਿਪਮੈਂਟ ਆ, ਉਹ ਹੋਣ ਜਾ ਰਹੀ ਹੈਗੀ ਆ। ਸਿਆਰਾ ਲੋਨ ਦਾ ਫਲੈਗ ਲਾਇਆ ਗਿਆ ਆ। ਸਿਆਰਾ ਲੋਨ ਫਲੈਗ ਕਾਰਗੋ ਸ਼ਿਪ ਰਜ਼ੋਨੀ ਇਹ ਉੱਥੋਂ ਤੁਰ ਚੁੱਕਾ ਆ ਲੈਬਨਾਨ ਨੂੰ। ਲੈਬਨਾਨ ਦਾ ਜੋ ਪੋਰਟ ਆ ਓਡੈਸਾ, ਉੱਥੇ ਕਿਉਂਕਿ ਗਲੋਬਲ ਫੂਡ ਕ੍ਰਾਈਸਿਸ ਆ ਰਿਹਾ। ਸੋ ਬੜੀ ਤੁਹਾਨੂੰ ਹੈਰਾਨੀ ਹੋਊਗੀ, ਕਹਿੰਦੇ 40% ਜੋ ਕਣਕ ਆ ਯੂਕਰੇਨ ਤੋਂ ਦੁਨੀਆ ਨੂੰ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਆ, ਦੁਨੀਆ ਨੂੰ ਭੇਜੀ ਜਾਂਦੀ ਆ। ਸੋ ਜੇ ਲੜਾਈ ਇਸ ਤਰ੍ਹਾਂ ਚੱਲਦੀ ਰਹੀ ਤੇ ਭੁੱਖਮਰੀ ਬਹੁਤ ਹੋ ਸਕਦੀ ਆ। ਸੋ ਇਹ ਪਹਿਲਾ ਸ਼ਿਪ ਬੜੀ ਸੇਫਲੀ ਉੱਥੋਂ ਤੁਰ ਪਿਆ, ਕਿਉਂਕਿ ਪਹਿਲਾਂ ਰਸ਼ੀਆ ਵਾਲੇ ਉੱਥੋਂ ਕਿਸੇ ਨੂੰ ਵੀ ਲੰਘਣ ਨਹੀਂ ਦਿੰਦੇ ਸੀ ਇਹਨਾਂ ਦੇ ਸ਼ਿਪ ਨੂੰ। ਸੋ ਹੁਣ ਜੋ ਐਗਰੀਮੈਂਟ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀ, ਉਹਦੇ ਮੁਤਾਬਕ ਯੂਨਾਈਟਿਡ ਨੇਸ਼ਨ ਨੇ ਇਹ ਦੱਸਿਆ ਜੋ ਸ਼ਿਪ ਰਜ਼ੋਨੀ ਆ ਉਹ 26,000 ਟਨ ਕੋਰਨ ਆ ਜੋ ਉਹ ਲੈ ਕੇ ਲੈਬਨਾਨ ਨੂੰ ਚੱਲ ਪਿਆ ਹੈਗਾ ਆ। ਸੋ ਲੈਬਨਾਨ ਇਸ ਟਾਈਮ ਦੇ ਉੱਤੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਆ। 2020 ਦੇ ਵਿੱਚ ਜਦੋਂ ਉਹਨਾਂ ਦੇ ਮੇਨ ਪੋਰਟ ਦੇ ਉੱਤੇ ਬੈਰੂਤ ਦੇ ਵਿੱਚ ਬਹੁਤ ਵੱਡਾ ਇੱਕ ਤਰ੍ਹਾਂ ਦੇ ਨਾਲ ਬੰਬ ਚੱਲ ਗਿਆ ਸੀ, ਐਕਸਪਲੋਜ਼ਨ ਹੋਇਆ ਸੀ। ਉਹਨਾਂ ਦਾ ਸਾਰਾ ਪੋਰਟ ਸਿਸਟਮ ਹੀ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਖਰਾਬ ਹੋ ਗਿਆ ਸੀ, ਕਲੈਪਸ ਕਰ ਗਿਆ ਸੀਗਾ। ਸੋ ਅੱਜ ਯੂਕਰੇਨ ਦੇ ਮਿਨਿਸਟਰ ਆਫ ਇਨਫਰਾਸਟਰਕਚਰ ਅਲੈਗਜ਼ੈਂਡਰ ਕੁਬਰਾਕੋਵ ਉਹਨਾਂ ਨੇ ਦੱਸਿਆ ਵੀ ਇਹ ਸ਼ਿਪ ਇੱਥੋਂ ਚੱਲ ਪਿਆ ਆ। ਅਨਲੌਕਿੰਗ ਪੋਰਟਸ ਐਟਲੀਸਟ $1 ਬਿਲੀਅਨ ਫੋਰਨ ਐਕਸਚੇਂਜ ਦੇ ਵਿੱਚ ਰੈਵਨਿਊ ਉਹਨਾਂ ਦੀ ਇਕੋਨਮੀ ਨੂੰ ਪ੍ਰੋਵਾਈਡ ਕਰੂਗਾ ਜੇ ਉੱਥੋਂ ਇਹ ਸਾਰਾ ਕੁਝ ਫੂਡ ਦਾ ਸ਼ੁਰੂ ਹੋ ਜਾਂਦਾ ਹੈਗਾ ਆ। ਰਸ਼ੀਆ ਨੇ ਵੀ ਐਗਰੀ ਕੀਤਾ ਵੀ ਅਸੀਂ ਕਿਸੇ ਤਰ੍ਹਾਂ ਦਾ ਯੂਕਰੇਨ ਦੇ ਜੋ ਨੇਵਲ ਵੈਸਲਸ ਹੈਗੇ ਆ ਉਹਦੇ ਉੱਤੇ ਅਟੈਕ ਨਹੀਂ ਕਰਾਂਗੇ ਜੋ ਫੂਡ ਲੈ ਕੇ ਜਾ ਰਹੇ ਹੈ। ਜੀ, ਇੱਕ ਆਪਾਂ ਇੱਥੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਵਾਂਗੇ। ਇਲੈਕਟ੍ਰਿਕ ਟਰੱਕਾਂ ਦੀ ਕੰਪਨੀ ਨਿਕੋਲਾ ਦੇ ਦੁਆਰਾ ਇੱਕ ਅਪਡੇਟ ਜਿਹੜੀ ਉਹ ਆਈ ਹੈਗੀ ਆ, ਉਸ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ ਤੇ ਹੋਰ ਜਿਹੜੀਆਂ ਖਬਰਾਂ ਦੇ ਨਾਲ ਤੁਹਾਨੂੰ ਵਾਹ ਵਾਸਤਾ ਜਿਹੜਾ ਕਰਦੇ ਆ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਲੈਕਟ੍ਰਿਕ ਹੈਵੀ ਟਰੱਕ ਮੇਕਰ ਜਿਹੜੀ ਨਿਕੋਲਾ, ਜਿਨ੍ਹਾਂ ਨੇ ਹਾਈਡਰੋਜਨ ਸੈੱਲ ਜਿਹੜੀ ਟੈਕਨੋਲੋਜੀ ਉਸ ਦੇ ਉੱਤੇ ਵੀ ਕੰਮ ਜਿਹੜਾ ਉਹ ਕਰ ਰਹੇ ਸੀ, ਉਹਨਾਂ ਨੇ ਇੱਕ ਬੈਟਰੀ ਪੈਕ ਸਪਲਾਇਰ ਰੋਮੀਓ ਪਾਵਰ ਆ, ਉਹਨਾਂ ਨੂੰ ਅਕਵਾਇਰ ਜਿਹੜਾ ਉਹ ਕਰਨ ਜਾ ਰਹੇ ਆ। $144 ਮਿਲੀਅਨ ਦੇ ਵਿੱਚ ਇਹਨਾਂ ਨੇ ਇਸ ਕੰਪਨੀ ਨੂੰ ਆਪਣੇ ਅੰਡਰ ਜਿਹੜਾ ਉਹ ਕਰਨਾ ਆ। ਕਹਿੰਦੇ ਵੀ ਇਹਦੇ ਨਾਲ ਨਿਕੋਲਾ ਵਾਲੇ ਇਹ ਜਿਹੜੀ ਆਪਣੀ ਇਲੈਕਟ੍ਰਿਕ ਟਰੱਕ ਹੈਗੇ ਆ, ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਤੇ ਉਹਨਾਂ ਦੀ ਡਿਵੈਲਪਮੈਂਟ ਦੇ ਵਿੱਚ ਅੱਗੇ ਹੋਰ ਵੱਧ ਸਕਦੇ ਹੈਗੇ ਆ। ਸੋ ਕਹਿੰਦੇ ਵੀ ਸਪਲਾਈ ਚੇਨ ਨੂੰ ਲੈ ਕੇ ਆਲਰੇਡੀ ਕਾਫੀ ਰੌਲਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਵੀ ਬੈਟਰੀਆਂ ਦਾ ਪਤਾ ਨਹੀਂ ਕਿੱਦੋਂ ਮਿਲਣੀਆਂ, ਕਿੱਥੇ ਮਿਲਣੀਆਂ, ਕਿਵੇਂ ਹੋਣਗੀਆਂ। ਸੋ ਉਹਨਾਂ ਨੇ ਉਸ ਸਪਲਾਇਰ ਨੂੰ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਖਰੀਦ ਰਿਹਾ, ਤਾਂ ਜੋ ਉਹਨਾਂ ਦੇ ਟਰੱਕਾਂ ਦੇ ਲਈ ਉਹਨਾਂ ਨੂੰ ਬੈਟਰੀ ਪੈਕਸ ਦੀ ਕੋਈ ਸਮੱਸਿਆ ਜਿਹੜੀ ਉਹ ਨਾ ਆਵੇ। ਰੋਮੀਓ ਜਿਹੜੀ ਕੰਪਨੀ ਹੈਗੀ ਆ 74 ਸੈਂਟ ਪਰ ਸ਼ੇਅਰ ਦੇ ਹਿਸਾਬ ਦੇ ਨਾਲ ਕਹਿੰਦੇ ਉਸ ਦੀ ਵੈਲਿਊ ਉਹਨਾਂ ਨੇ ਪਾਈ ਆ, ਤੇ ਉਸ ਦੇ ਉੱਤੇ 34% ਪ੍ਰੀਮੀਅਮ ਕਲੋਜ਼ਿੰਗ ਪ੍ਰਾਈਸ ਜਿਹੜੇ ਆ ਉਸ ਦੇ ਉੱਤੇ ਦੇਣਗੇ। ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਜਿਹੜੇ ਰੋਮੀਓ ਦੇ ਸ਼ੇਅਰ ਆ ਉਹ ਵੀ 23% ਵੱਧ ਗਏ ਸੀਗੇ ਪ੍ਰੀ ਮਾਰਕੀਟ ਟ੍ਰੇਡਿੰਗ ਦੇ ਵਿੱਚ, ਜਿੱਦਾਂ ਹੀ ਇਹ ਖਬਰ ਆ ਉਹ ਆਈ ਸੀਗੀ। ਸੋ ਨਿਕੋਲਾ ਕਹਿੰਦੇ ਵੀ ਰੋਮੀਓ ਨੂੰ ਪਹਿਲੋਂ $35 ਮਿਲੀਅਨ ਇੰਟਰਮ ਫੰਡਿੰਗ ਦੇ ਵਿੱਚ ਉਹ ਦਵੇਗੀ, ਤਾਂ ਜੋ ਉਹਨਾਂ ਦੀ ਟ੍ਰਾਂਜੈਕਸ਼ਨ ਜਿੰਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਆਪਣੇ ਆਪਰੇਸ਼ਨ ਜਿਹੜੇ ਆ ਉਹ ਚਲਾਉਂਦੇ ਰਹਿਣ। ਨਿਕੋਲਾ ਨੇ ਮੰਨਦੀ ਆ ਵੀ $144 ਮਿਲੀਅਨ ਦੇ ਨਾਲ ਇਹ ਕੰਪਨੀ ਖਰੀਦਣ ਦੇ ਉੱਤੇ ਉਹਨਾਂ ਦਾ ਅਗਲੇ 4 ਸਾਲਾਂ 'ਚ $350 ਮਿਲੀਅਨ ਜਿਹੜਾ ਉਹ ਬਚੇਗਾ, ਜਿਹੜੀ ਰੋਮੀਓ ਪਾਵਰ ਨੂੰ ਇਹਨਾਂ ਨੇ ਬੈਟਰੀ ਪੈਕ ਸਪਲਾਇਰ ਨੂੰ ਖਰੀਦਿਆ ਹੈਗਾ ਆ। ਸੋ ਟਰੱਕਿੰਗ ਦੇ ਵਿੱਚ ਜਿਹੜੇ ਬੈਟਰੀ ਪਾਵਰਡ ਟਰੱਕਸ ਹੈਗੇ ਆ, ਇਲੈਕਟ੍ਰਿਕ ਟਰੱਕਸ ਆ, ਉਹਨਾਂ ਦੀ ਦੌੜ ਕਾਫੀ ਤੇਜ਼ ਇਸ ਟਾਈਮ ਹੋ ਚੁੱਕੀ ਹੈਗੀ ਆ। ਸੋ ਨਿਕੋਲਾ ਦਾ ਤੇ ਉੱਦਾਂ ਇਹ ਵਿਵਾਦ ਜਿਹਾ ਵੀ ਜਿਹੜਾ ਹੋ ਰਿਹਾ ਸੀਗਾ। ਇਹ ਇੱਕ ਟਾਈਮ ਦੇ ਉੱਤੇ ਇਹਨਾਂ ਦੇ ਜਿਹੜੇ CEO ਮੇਨ ਬੰਦੇ ਸੀਗੇ, ਉਹਨਾਂ ਨੂੰ ਆਪਣੇ ਅਹੁਦੇ ਤੋਂ ਵੀ ਪਰੇ ਹੋਣਾ ਪਿਆ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਇਹਨਾਂ ਨੇ ਇੱਦਾਂ ਸ਼ੋਅ ਕੀਤਾ ਸੀਗਾ ਵੀ ਇਹਨਾਂ ਦੇ ਟਰੱਕ ਬਹੁਤ ਵਧੀਆ ਜਿਹੜੀ ਪਾਵਰ ਦੇ ਨਾਲ, ਐਫੀਸ਼ੀਐਂਸੀ ਦੇ ਨਾਲ ਚੱਲ ਰਹੇ ਸੀਗੇ। ਪਰ ਕਹਿੰਦੇ ਵੀ ਸਮਹਾਓ ਐਡਸ ਦੇ ਵਿੱਚ ਉਹਨਾਂ ਨੇ ਉਹ ਚੀਜ਼ਾਂ ਗਲਤ ਜਿਹੜੀਆਂ ਉਹ ਸ਼ੋਅ ਕੀਤੀਆਂ ਸੀਗੀਆਂ। ਸੋ ਪਰ ਫਿਰ ਵੀ ਕਿਉਂਕਿ ਇਹ ਮਾਰਕੀਟ ਅਜੇ ਪੂਰੀ ਤਰ੍ਹਾਂ ਕਾਈਂਡ ਆਫ ਖਾਲੀ ਆ, ਟੈਸਲਾ ਨੇ ਕਿਹਾ ਨੂੰ ਕਿੰਨੇ ਸਾਲ ਹੋ ਗਏ, ਉਹਨਾਂ ਦੇ ਪਤਾ ਨਹੀਂ ਕਦੋਂ ਟਰੱਕ ਆਉਣੇ ਆ, ਕਿੰਨਾ ਚਿਰ ਹੋਣਾ ਆ। ਪਰ ਟੈਸਲਾ ਦੇ ਨਾਲ ਨਿਕੋਲਾ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਇਸ ਦੇ ਉੱਤੇ ਆਪਣਾ ਜ਼ੋਰ ਜਿਹੜਾ ਉਹ ਲਾ ਰਹੀਆਂ ਆ, ਕਿਉਂਕਿ ਉਹ ਦੇਖ ਰਹੇ ਆ ਵੀ ਫਿਊਚਰ ਦੇ ਵਿੱਚ ਜਿਹੜੇ ਇਲੈਕਟ੍ਰਿਕ ਟਰੱਕਸ, ਇਲੈਕਟ੍ਰਿਕ ਗੱਡੀਆਂ, ਉਹ ਸਾਰਾ ਕੁਛ ਜਿਹੜਾ ਆ ਉਸ ਦੀ ਕਾਫੀ ਬੱਲੇ ਬੱਲੇ ਉਹ ਹੋਵੇਗੀ। ਇਲੈਕਟ੍ਰਿਕ ਟਰੱਕਸ ਦੀ ਜੇ ਗੱਲ ਕਰਦੇ ਜਾਈਏ, ਜਿਹੜੇ ਲੋਕ ਇਲੈਕਟ੍ਰਿਕ ਸੈਮੀ ਟਰੱਕ ਖਰੀਦਣਾ ਚਾਹੁੰਦੇ ਆ, ਉਹਨਾਂ ਦੇ ਲਈ ਇੱਕ ਬੜੀ ਖੁਸ਼ਖਬਰੀ ਹੋ ਸਕਦੀ ਹੈਗੀ ਆ। ਇਸ ਵੇਲੇ ਸੈਨੇਟ ਦੇ ਵਿੱਚ ਇੱਕ ਬਿੱਲ ਆ ਰਿਹਾ ਜਿਸ ਦਾ ਨਾਮ ਹੈਗਾ ਇਨਫਲੇਸ਼ਨ ਰਿਡਕਸ਼ਨ ਐਕਟ ਆਫ 2022। ਸੋ ਜੇ ਇਹ ਬਿੱਲ ਪਾਸ ਹੋ ਜਾਂਦਾ, ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਹਨੂੰ ਸਾਈਨ ਕਰ ਦਿੰਦੇ ਆ, ਤੇ ਉਹਦੇ ਮੁਤਾਬਕ ਜੋ ਇਲੈਕਟ੍ਰਿਕ ਟਰੱਕ ਤੁਸੀਂ ਬਾਈ ਕਰਨੇ ਆ, ਸੈਮੀ ਟਰੱਕ, ਜਿਸ ਤਰ੍ਹਾਂ ਦੇ ਟੈਸਲਾ ਦੇ ਵੀ ਹੋ ਸਕਦੇ, ਤੇ ਕਹਿੰਦੇ $40,000 ਤੱਕ ਤੁਹਾਨੂੰ ਇਨਸੈਂਟਿਵ ਮਿਲੂਗੀ। ਸੋ ਇਹ ਫੈਡਰਲ EV ਟੈਕਸ ਕ੍ਰੈਡਿਟ ਬਹੁਤ ਵੱਡਾ ਕ੍ਰੈਡਿਟ ਹੋਊਗਾ। ਜੇ ਸੈਮੀ ਟਰੱਕ ਦੀ ਭਾਰ ਵੇਟ 14,000 ਪਾਉਂਡ ਤੋਂ ਵੱਧ ਹੈਗਾ ਤੇ $40,000, ਤੇ ਜੇ 7500 ਪਾਉਂਡ ਤੱਕ ਹੈਗਾ ਆ ਤੇ ਜੇ 14,000 ਪਾਉਂਡ ਤੱਕ ਆ ਤੇ $7500, ਤੇ 14,000 ਪਾਉਂਡ ਤੋਂ ਵੱਧ ਆ ਤੇ ਫਿਰ $40,000 ਤੱਕ ਤੁਹਾਨੂੰ ਇਨਸੈਂਟਿਵ ਮਿਲ ਸਕਦਾ ਆ। ਪਿਛਲੇ ਦਿਨਾਂ ਦੇ ਵਿੱਚ ਟੈਸਲਾ ਨੇ ਦੱਸਿਆ ਸੀ ਵੀ ਉਹਨਾਂ ਦਾ ਜਿਹੜਾ ਸੈਮੀ ਟਰੱਕ ਆ ਉਹਦੀ ਪ੍ਰਾਈਸ 1,50,000 ਹੋਊਗੀ। ਸੋ ਜੇ 1,50,000 ਟੈਸਲਾ ਦੀ ਸੈਮੀ ਟਰੱਕ ਦੀ ਪ੍ਰਾਈਸ ਆ, $40,000 ਇਨਸੈਂਟਿਵ ਮਿਲ ਜਾਂਦਾ ਤੇ ਤੁਹਾਨੂੰ $1,10,000 ਦੇ ਵਿੱਚ ਉਹ ਜੋ ਟਰੱਕ ਆ ਉਹ ਪਊਗਾ, ਤੇ ਪਲੱਸ ਗੈਸ ਦੇ ਉੱਤੇ ਜੋ ਕਿੰਨੀ ਜ਼ਿਆਦਾ ਜੋ ਸੇਵਿੰਗ ਆ ਉਹ ਹੋਊਗੀ। ਪਰ ਇਹ ਸਰੋਤਿਆਂ ਨੂੰ ਦੱਸਦੀ ਜਾਈਏ, ਹਜੇ ਬਿੱਲ ਪਾਸ ਨਹੀਂ ਹੋਇਆ, ਪਰ ਸੈਨੇਟ ਦੇ ਵਿੱਚ ਇਹ ਬਿੱਲ ਆ ਰਿਹਾ ਹੈਗਾ, ਜਿਸ ਦਾ ਨਾਮ ਮੈਂ ਤੁਹਾਨੂੰ ਦੱਸ ਚੁੱਕਾ, ਇਨਫਲੇਸ਼ਨ ਰਿਡਕਸ਼ਨ ਐਕਟ ਆਫ 2022। ਬਿਲਕੁਲ
ਸੋ ਵੈਸੇ ਹਰਜੋਤ ਸਿੰਘ ਜੀ, ਆ ਤਾਂ ਤੁਸੀਂ 1,60,000 1,00,000 1.5 ਲੱਖ ਵਾਲੀ ਗੱਲ ਜਿਹੜੀ ਕੀਤੀ ਹੈ, ਪਰ ਇਸ ਤੋਂ ਪਹਿਲਾਂ ਚਰਚਾ ਤਾਂ 3.5 ਜਾਂ 4 ਲੱਖ ਡਾਲਰ ਤੱਕ ਦੇ ਜਿਹੜੇ ਟਰੱਕ ਦੀ ਇਹ ਦੱਸਦੇ ਸੀਗੇ ਵੀ ਜਿਹੜਾ ਇਲੈਕਟ੍ਰਿਕ ਵਾਲਾ ਹੋਣਾ ਆ, ਵੀ ਉਹ ਇੱਥੇ ਤੱਕ ਉਸ ਦੀ ਕੀਮਤ ਹੋ ਸਕਦੀ ਆ, ਕਿਉਂਕਿ ਹੁਣ ਤਾਂ ਡੀਜ਼ਲ ਵਾਲਾ ਹੀ ਜਿਹੜਾ ਟਰੱਕ ਆ ਹਰਜੋਤ ਸਿੰਘ ਜੀ 2-2 ਲੱਖ ਤੋਂ ਉੱਤੇ ਆਪਾਂ ਦੇਖਿਆ ਵੀ 2.5 ਲੱਖ ਤੱਕ ਜਿਹੜੇ ਆ ਕਈ ਥਾਵਾਂ ਦੇ ਉੱਤੇ ਜੀ ਉਹ ਵਿਕ ਰਹੇ ਸੋ ਸੀਗੇ। ਐਕਚੁਅਲ ਪ੍ਰਾਈਸ ਰਾਜਕਰਮਵੀਰ ਸਿੰਘ ਜੀ ਉਹਨੇ ਸਟਾਰਟ ਇੱਥੋਂ ਹੀ ਕੀਤੀ ਸੀ, ਪਰ ਉਹ ਹੁਣ ਤੁਹਾਨੂੰ ਪਤਾ ਵੀ ਜਦੋਂ ਇੱਕ ਦੂਜੇ ਦੇ ਉੱਪਰ ਦੀ ਹੋ ਕੇ ਪ੍ਰਾਈਸਾਂ ਇੰਨੀਆਂ ਵਧਾਈਆਂ ਜਿੱਦਾਂ ਰੀਅਲ ਸਟੇਟ ਮਾਰਕੀਟ 'ਚ ਪਿਛਲੇ ਦਿਨਾਂ 'ਚ ਪਿਛਲੇ 2 ਸਾਲਾਂ 'ਚ ਹੋਇਆ ਆ, ਆਪਾਂ ਦੇਖੀ ਆ ਵੀ ਕਿਸ ਹਿਸਾਬ ਦੇ ਨਾਲ ਇੱਦਾਂ ਹੀ ਟਰੱਕਾਂ ਵਾਲੇ ਇੱਕ ਦੂਜੇ ਤੋਂ ਉੱਪਰ ਚੜ੍ਹ ਕੇ 2.5 ਲੱਖ ਤੱਕ ਟਰੱਕਾਂ ਦੀ ਪ੍ਰਾਈਸ ਪਹੁੰਚਾਤੀ। ਉਹਦੇ ਰੌਲਾ ਪਾਉਂਦੇ ਆ ਰਹੇ ਵੀ ਭਾਈ ਬਚੋ ਥੋੜੇ ਧਿਆਨ ਨਾਲ ਖਰੀਦੋ। ਹੁਣ ਸਾਰੇ ਉਹ ਰੋ ਰਹੇ ਹੈਗੇ ਆ। ਬਹੁਤ ਸਾਰੇ ਤਾਂ ਕੱਲ ਕੁਝ ਟਰੱਕਰਸ ਮਿਲੇ ਸੀ ਪ੍ਰਿਜ਼ਨੋ 'ਚ ਆਪਾਂ ਨੂੰ, ਬਹੁਤ ਕਹਿ ਰਹੇ ਸੀ ਵੀ ਬਹੁਤ ਲੋਕਾਂ ਨਾਲ ਹੇਰਾਫੇਰੀ ਹੋਈ ਆ। ਉਹ ਆਪਣੇ ਵੱਲੋਂ ਸੋਚ ਰਹੇ ਸੀ ਵੀ ਟਰੱਕ ਖਰੀਦੇ ਆ, ਪਰ ਉਹ ਲੀਜ਼ ਤੇ ਸੀ। ਬੜਾ ਕੁਛ ਜਿੱਦਾਂ ਹੋਇਆ, ਬਹੁਤ ਲੋਕਾਂ ਨੂੰ ਰਗੜੇ ਲੱਗੇ ਹੈਗੇ ਪਿਛਲੇ 2 ਸਾਲਾਂ 'ਚ। ਸੋ ਭਾਈ ਪਲੀਜ਼, ਸਾਡਾ ਜਿਹੜਾ ਮੇਨ ਮਕਸਦ ਹੁੰਦਾ ਜੋ ਅਸੀਂ ਖਬਰ ਸਾਂਝੀ ਕਰਦੇ ਆ, ਐਗਜ਼ੈਕਟਲੀ ਜੋ ਵਿੱਚ ਵੱਖ-ਵੱਖ ਨਿਊਜ਼ਪੇਪਰ, ਵੱਖ-ਵੱਖ ਚੈਨਲ ਦੱਸਦੇ, ਉਹੀ ਸਾਂਝੀ ਕਰਦੇ ਆ। ਪਲੱਸ ਸਾਡਾ ਮੇਨ ਮਕਸਦ ਇਹੀ ਹੁੰਦਾ ਵੀ ਆਪਣੀ ਕਮਿਊਨਿਟੀ ਨੂੰ ਕੋਈ ਨਾ ਕੋਈ ਫਾਇਦਾ ਹੋਵੇ, ਕਿਤੇ ਕੋਈ ਫ੍ਰੀ ਦੇ ਵਿੱਚ ਰਗੜੇ ਨਾ ਜਾਣ। ਜੀ ਬਿਲਕੁਲ, ਸੋ ਧਿਆਨ ਜਿਹੜਾ ਉਹ ਰੱਖਿਆ ਕਰੋ। ਰਗੜਨ ਦੀ ਹਰਜੋਤ ਸਿੰਘ ਜੀ ਗੱਲ ਆਈ ਹੈ, ਤੇ ਇੱਕ ਬੰਦਾ ਆਸਟ੍ਰੇਲੀਆ ਤੋਂ ਆ ਰਹੀ ਹੈ ਖਬਰ। ਇੱਕ ਪੈਸੰਜਰ ਬਾਲੀ ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਨੂੰ ਗਿਆ, ਉਹਨੇ ਆਪਣੇ ਜਿਹੜੇ ਸਮਾਨ ਹੁੰਦਾ ਆ ਉਹਦੇ ਵਿੱਚ 2 ਮੈਕਡੋਨਲਡ ਦੇ ਮੈਕਮਫਿਨਸ ਰੱਖ ਲਏ। ਉਹਨੇ ਡਿਕਲੇਅਰ ਨਹੀਂ ਕੀਤੇ ਲਗੇਜ ਦੇ ਵਿੱਚ। ਜਦ ਆਸਟ੍ਰੇਲੀਆ ਵਾਲੇ ਉੱਥੇ ਆਫਿਸਰ ਸੀਗੇ ਏਅਰਪੋਰਟ ਦੇ ਉੱਤੇ, ਉਹਨਾਂ ਨੇ ਦੇਖਿਆ ਵੀ ਭਾਈ ਆ ਕੀ ਚੱਕਰ, ਤੈਨੂੰ ਕੀ ਗੱਲ ਇੱਥੋਂ ਮਿਲਣੇ ਨਹੀਂ ਸੀਗੇ ਜਾਂ ਕੀ ਆ, ਤੇ ਉਹਨਾਂ ਨੇ ਠੋਕਤਾ ਉਹਨੂੰ 2664 ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ, ਜਿਹੜਾ ਕਿ ਇੱਥੇ ਦਾ ਪੌਣੇ 1900 ਡਾਲਰ ਜਿਹੜਾ ਉਹ ਬਣ ਜਾਂਦਾ। ਸੋ ਕਾਫੀ ਮਹਿੰਗੇ ਜਿਹੜੇ ਇਹਨੂੰ ਐਗ ਤੇ ਬੀਫ ਦੇ ਜਿਹੜੇ ਸੌਸੇਜ ਮੈਕਮਫਿਨਸ ਆ, ਉਹ ਇਸ ਨੂੰ ਮਿਲੇ ਆ। ਆਸਟ੍ਰੇਲੀਆ ਦੇ ਜਿਹੜੀ ਡਿਪਾਰਟਮੈਂਟ ਆਫ ਐਗਰੀਕਲਚਰ, ਫਿਸ਼ਰੀਜ਼ ਤੇ ਫੋਰੈਸਟਰੀ ਆ, ਉਹਨਾਂ ਨੇ ਕਿਹਾ ਵੀ ਖਾਣ ਵਾਲੀਆਂ ਜਿਹੜੀਆਂ ਆਈਟਮਸ ਆ, ਫੂਡ ਦੀਆਂ ਜਿਹੜੀਆਂ ਆਈਟਮਸ ਆ, ਜੇ ਤੁਸੀਂ ਉਸ ਨੂੰ ਨਹੀਂ ਡਿਕਲੇਅਰ ਕਰਦੇ ਤੇ ਬਾਅਦ ਦੇ ਵਿੱਚ ਉਹ ਉੱਥੇ ਲੱਭਦੇ ਆ, ਤਾਂ ਉਹ ਇਸ ਨੂੰ ਕਾਫੀ ਰਿਸਕ ਜਿਹੜਾ ਆ ਉਹ ਉਸ ਨੂੰ ਮੰਨਿਆ ਜਾਂਦਾ ਆ। ਸੋ ਕਹਿੰਦੇ ਵੀ ਜਿਹੜਾ ਬਾਇਓ ਸਿਕਿਉਰਿਟੀ ਡਿਟੈਕਟਰ, ਉਹਨਾਂ ਦਾ ਜਿਹੜਾ ਇੱਕ ਡੌਗ ਸੀਗਾ ਜ਼ਿੰਟਾ ਨਾਂ ਦਾ, ਉਹਨੇ ਝੱਟ ਦੇਣੀ ਮੁਸ਼ਕੇ ਦਾ ਸਹੁੰ ਕੇ ਦੱਸਿਆ ਵੀ ਇਹਦੇ ਭਾਈ ਕੁਛ ਨਾ ਕੁਛ ਹੈਗਾ ਆ। ਤੇ ਜਦ ਉਹਨਾਂ ਨੇ ਦੇਖਿਆ ਤਾਂ ਫਿਰ ਕਹਿੰਦੇ ਵੀ ਇਸ ਨੂੰ ਫਿਰ ਇੰਨਾ ਜੁਰਮਾਨਾ, ਕਹਿੰਦਾ ਇਹਨੂੰ ਕਾਫੀ ਮਹਿੰਗਾ ਐਕਸਪੈਂਸਿਵ ਪੈਣ ਵਾਲੀ ਹੈ ਜਿਹੜੀ ਮੈਕਮਫਿਨਸ ਵਾਲੀ ਜਿਹੜੀ ਮੀਲ ਆ। ਸੋ ਆਸਟ੍ਰੇਲੀਆ ਵਾਲੇ ਬਹੁਤ ਸਖਤ ਨੇ ਇਸ ਮਾਮਲੇ ਦੇ ਵਿੱਚ। ਜਿਹੜੇ ਵੀ ਲੋਕ ਆਪਣੇ ਵੀ ਉੱਧਰ ਨੂੰ ਟਰੈਵਲ ਕਰਦੇ ਆ ਜਾਂ ਜਾਂਦੇ ਆ, ਖਾਣ ਵਾਲੀ ਆਈਟਮ ਜਿਹੜੀ ਵੀ ਹੋਵੇ, ਕਹਿੰਦੇ ਵੀ ਡਿਕਲੇਅਰ ਜ਼ਰੂਰ ਉਹਦੇ ਵਿੱਚ ਕਰ ਦਿਆ ਕਰੋ। ਐਟਲੀਸਟ ਬਾਅਦ ਦੇ ਵਿੱਚ ਐਡੇ ਮੋਟੇ-ਮੋਟੇ ਜੁਰਮਾਨਿਆਂ ਤੋਂ ਜਿਹੜਾ ਉਹ ਤੁਸੀਂ ਬਚ ਜਾਓਗੇ। ਜਿਹੜੇ ਆਸਟ੍ਰੇਲੀਆ ਵਾਲੇ ਉਹ ਕਹਿੰਦੇ ਵੀ ਸਾਨੂੰ ਇਹੋ ਜਿਹੇ ਲੋਕਾਂ ਨਾਲ ਕੋਈ ਸਿੰਪੈਥੀ ਨਹੀਂ ਆ। ਅਸੀਂ ਆਪਣੀ ਬਾਇਓਡਾਇਵਰਸਿਟੀ ਤੇ ਜਿਹੜਾ ਉੱਥੇ ਵਾਤਾਵਰਨ ਆ ਉਸ ਨੂੰ ਬਚਾਉਣ ਦੇ ਲਈ, ਸਾਡੀਆਂ ਫਸਲਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਾਂ ਹੋਰ ਚੀਜ਼ਾਂ ਦੇ ਉੱਤੇ ਕੋਈ ਪ੍ਰੋਬਲਮ ਨਾ ਆਵੇ, ਇਸੇ ਲਈ ਅਸੀਂ ਬਹੁਤ ਸਖਤ ਜਿਹੜੇ ਇਹ ਬਾਇਓ ਸਿਕਿਉਰਿਟੀ ਮੈਜਰਸ ਰੱਖੇ ਆ, ਤੇ ਸਾਡੇ ਨੂੰ ਅਜਿਹੇ ਲੋਕਾਂ ਦੇ ਨਾਲ ਕੋਈ ਸਿੰਪੈਥੀ ਨਹੀਂ ਜਿਹੜੇ ਜਾਣ ਬੁੱਝ ਕੇ ਆਸਟ੍ਰੇਲੀਆ ਦੇ ਇਹਨਾਂ ਕਾਨੂੰਨਾਂ ਦੀ ਉਲੰਘਣਾ ਜਿਹੜੀ ਉਹ ਕਰਦੇ ਹੈਗੇ ਆ। ਸੋ ਬਿਲਕੁਲ 2 ਮੈਕਮਫਨ 1874 ਡਾਲਰ 'ਚ ਪਏ, ਟਿਕਟ ਨਾਲੋਂ ਵੀ ਮਹਿੰਗੇ ਸੀ। ਸੋ ਜਿੰਨੇ ਆਪਣੇ ਸਰੋਤੇ ਸੁਣਦੇ ਆ ਬਈ, ਕਈ ਵਾਰੀ ਪਰੌਂਠੇ ਵਗੈਰਾ ਆਪਾਂ ਚਾਰ ਨਾਲ ਲੈ ਜਾਂਦੇ ਆ, ਤੇ ਧਿਆਨ ਰੱਖਿਓ। ਇਹਦਾ ਮੇਨ ਕਾਰਨ ਰਾਜਕਰਮਵੀਰ ਸਿੰਘ ਜੀ ਇਹ ਆ ਵੀ ਫੁੱਟ ਐਂਡ ਮਾਊਥ ਡਿਸੀਜ਼ ਇੰਡੋਨੇਸ਼ੀਆ 'ਚ ਬਹੁਤ ਜ਼ਿਆਦਾ ਫੈਲੀ ਸੀ। ਇੰਡੋਨੇਸ਼ੀਆ ਤੋਂ ਬਾਅਦ ਬਾਲੀ ਜੋ ਹੈਗਾ ਮੁਲਕ, ਉੱਥੇ ਚਲੇ ਗਏ, ਤੇ ਇਹ ਬਾਲੀ ਤੋਂ ਜਾ ਰਹੇ ਸੀ ਆਸਟ੍ਰੇਲੀਆ ਨੂੰ। ਸੋ ਆਸਟ੍ਰੇਲੀਆ ਵਾਲੇ ਇਹ ਨਹੀਂ ਚਾਹੁੰਦੇ ਵੀ ਜੋ ਫੁੱਟ ਤੇ ਮਾਊਥ ਡਿਸੀਜ਼ ਆ ਉਹ ਉਹਨਾਂ ਦੇ ਮੁਲਕ ਦੇ ਵਿੱਚ ਫੈਲ ਜਾਵੇ। ਆਸਟ੍ਰੇਲੀਆ ਦੇ ਐਗਰੀਕਲਚਰ ਡਿਪਾਰਟਮੈਂਟ ਵਾਲੇ ਇਹ ਕਹਿੰਦੇ ਆ ਵੀ ਜੇ ਕਿਤੇ ਰੱਬ ਨਾ ਕਰੇ ਇਹ ਡਿਸੀਜ਼ ਆਸਟ੍ਰੇਲੀਆ ਦੇ ਵਿੱਚ ਫੈਲ ਗਈ, ਤੇ ਉਹਨਾਂ ਦੀ GDP ਦਾ 80 ਬਿਲੀਅਨ ਡਾਲਰ ਪਾਈਪ ਹੋ ਜਾਊਗਾ। ਆਪਾਂ ਪਿਛਲੇ ਸਾਲਾਂ 'ਚ ਵੀ ਖਬਰਾਂ ਸਾਂਝੀਆਂ ਕੀਤੀਆਂ ਕਿਸ ਤਰ੍ਹਾਂ ਜਿੱਥੇ ਫੁੱਟ ਐਂਡ ਮਾਊਥ ਡਿਸੀਜ਼ ਹੋਈ ਸੀ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਜਾਨਵਰਾਂ ਨੂੰ ਕਤਲ ਕਰਨਾ ਪਿਆ ਵੀ ਇਹ ਹੋਰ ਜ਼ਿਆਦਾ ਨਾ ਫੈਲੇ। ਸੋ ਇਹੀ ਰੀਜ਼ਨ ਆ, ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਫੂਡ ਆਸਟ੍ਰੇਲੀਆ ਨੂੰ ਆਪਣੇ ਬੈਗ ਦੇ ਵਿੱਚ ਨਾ ਲੈ ਕੇ ਆਓ।
ਜੇ ਲੈ ਕੇ ਆਨੇ ਆ ਤਾਂ ਦੱਸ ਦਿਓ, ਫਿਰ ਉਹ ਉੱਥੇ ਸੁੱਟ ਦਊਗੇ। ਫਿਰ ਜੁਰਮਾਨਾ ਐਟਲੀਸਟ ਤੁਹਾਨੂੰ ਨਾ ਆਊਗਾ, ਤੁਸੀਂ ਜੇ ਡਿਕਲੇਅਰ ਕੀਤਾ ਹੋਊਗਾ। ਉਹਨਾਂ ਨੇ ਕਿਹਾ ਵੀ ਜੇ ਕੋਈ ਆਸਟ੍ਰੇਲੀਆ 'ਚ ਅਜਿਹੇ ਟਰੈਵਲਰ ਆਉਂਦੇ ਆ ਜਿਹੜੇ ਇਹਨਾਂ ਦੀ ਬਾਇਓ ਸਿਕਿਉਰਿਟੀ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਆ, ਜੇ ਟੈਂਪਰੇਰੀ ਵੀਜ਼ਾ ਤੇ ਉਹਨਾਂ ਦੇ ਵੀਜ਼ੇ ਕੈਂਸਲ ਵੀ ਕੀਤੇ ਜਾ ਸਕਦੇ ਆ ਤੇ ਆਸਟ੍ਰੇਲੀਆ 'ਚ ਜਾਣ ਤੋਂ ਵੀ ਉਹ ਰੋਕ ਸਕਦੇ ਹੈਗੇ। ਕਹਿੰਦੇ ਵੀ ਉੱਦਾਂ ਤਾਂ ਹਿਊਮਨਸ ਨੂੰ ਇਹ ਹਾਰਮਲੈਸ ਆ ਜਿਹੜੀ ਫੁੱਟ ਐਂਡ ਮਾਊਥ ਡਿਜ਼ੀਜ਼, ਪਰ ਉੱਥੋਂ ਦੀ ਜਿਹੜੀ ਸ਼ੀਪ ਹੋ ਗਈ, ਕੈਟਲ ਹੋ ਗਈ, ਪਿਗਸ, ਗੋਟਸ, ਕੈਮਲਸ, ਹੋਰ ਜਾਨਵਰਾਂ ਦੇ ਉੱਤੇ, ਲਾਈਵ ਸਟਾਕ ਦੇ ਉੱਤੇ ਬਹੁਤ ਜ਼ਿਆਦਾ ਭੈੜਾ ਅਸਰ ਉਹ ਪਾ ਸਕਦੀ ਆ। ਤੇ ਇਹ ਜਿਹੜੀ ਡਿਜ਼ੀਜ਼ ਜਿਉਂਦੇ ਜਾਨਵਰਾਂ ਦੇ ਨਾਲ ਮੀਟ ਦੇ ਵਿੱਚ, ਡੇਅਰੀ ਪ੍ਰੋਡਕਟਸ ਦੇ ਵਿੱਚ, ਇੱਥੋਂ ਤੱਕ ਕਿ ਤੁਹਾਡੇ ਕੱਪੜੇ, ਫੁੱਟਵੇਅਰ, ਲਗੇਜ ਜਿਹੜੇ ਲੋਕ ਲੈ ਕੇ ਆਉਂਦੇ ਆ, ਜੇ ਕਿਸੇ ਇਨਫੈਕਟਡ ਐਨੀਮਲ ਦੇ ਨਾਲ ਮਿਲ ਕੇ ਉਹਦੇ ਕੰਟੈਕਟ 'ਚ ਆਏ ਹੋਣ ਤਾਂ ਉਹਦੇ ਥਰੂ ਵੀ ਜਿਹੜਾ ਉਹ ਆ ਸਕਦਾ ਹੈਗਾ ਆ। ਸੋ ਜਿਹੜੇ ਆਸਟ੍ਰੇਲੀਆ ਨੂੰ ਜਾ ਰਹੇ ਆ ਉਹ ਭਾਈ ਵਿਸ਼ੇਸ਼ ਤੌਰ ਦੇ ਉੱਤੇ ਉਹ ਧਿਆਨ ਰੱਖਣ, ਇਹਨਾਂ ਚੀਜ਼ਾਂ ਦਾ ਗੁਰੇਜ਼ ਕਰਨ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਟਾਰਬਕਸ ਦੀ ਜਿਹੜੀ ਯੂਨੀਅਨ ਆ ਉਹ ਮੰਗ ਕਰ ਰਹੀ ਆ, ਉਹ ਕਹਿ ਰਹੀ ਆ ਕਾਫੀ ਜੁਆਇੰਟ ਸਟਾਰਬਕਸ ਨੂੰ ਵੀ ਉਹ ਹੁਣ ਉਹਨਾਂ ਜਿਹੜੇ ਯੂਨੀਅਨਾਈਜ਼ਡ ਸਟੋਰਸ ਹੈਗੇ ਆ ਉਹਨਾਂ ਦੇ EMPLOYEES ਦੀ ਹਾਈਕਸ ਪੇ ਹਾਈਕ ਕਰਨ ਤੇ ਬੈਨੀਫਿਟਸ ਜਿਹੜੇ ਆ ਉਹ ਵਧਾਉਣ। ਸਟਾਰਬਕਸ ਵਰਕਰਸ ਯੂਨਾਈਟਿਡ ਨੇ ਕੰਪਨੀ ਨੂੰ ਇਹ ਹੁਣ ਮੰਗ ਕੀਤੀ ਆ। ਮਈ ਮਹੀਨੇ ਦੇ ਵਿੱਚ ਸਟਾਰਬਕਸ ਨੇ ਅਨਾਉਂਸ ਕੀਤਾ ਸੀਗਾ ਵੀ ਉਹ ਆਪਣੇ ਵਰਕਰਸ ਦੀ, ਜਿਹੜੇ ਨਾਨ ਯੂਨੀਅਨਾਈਜ਼ ਸਟੋਰ ਹੈਗੇ ਆ ਜਿੱਥੇ ਯੂਨੀਅਨ ਨਹੀਂ ਹੋਈ, ਉਹਨਾਂ ਦੀ ਜਿਹੜੀਆਂ ਤਨਖਾਹਾਂ ਆ ਉਹ ਵਧਾਉਣਗੀਆਂ। ਜਿਨ੍ਹਾਂ ਨੇ ਯੂਨੀਅਨ ਬਣਾ ਲਈ ਆ ਉਹਨਾਂ ਦੀਆਂ ਤਨਖਾਹਾਂ ਕਹਿੰਦੇ ਆ ਵੀ ਉਹ ਨਹੀਂ ਵਧਾਉਣ ਜਾ ਰਹੇ। ਸੋ ਸਟਾਰਬਕਸ ਵਰਕਰ ਯੂਨਾਈਟਿਡ ਹੁਣ ਮੰਗ ਕਰਦੀ ਆ ਵੀ ਹੁਣ ਉਹਨਾਂ ਯੂਨੀਅਨਾਈਜ਼ ਸਟੋਰਸ ਦੀ ਵੀ ਇਹ ਜਿਹੜੀਆਂ ਪੇ ਹਾਈਕਸ ਆ ਉਹ ਕਰਨ ਤੇ ਬੈਨੀਫਿਟਸ ਜਿਹੜੇ ਉਹ ਦੂਜਿਆਂ ਨੂੰ ਮਿਲ ਰਹੇ ਆ ਉਹ ਵੀ ਨਾਲ ਦੇ ਨਾਲ ਇੱਧਰ ਦੇਣ। ਕੰਪਨੀ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ ਆਰਗੇਨਾਈਜ਼ ਸਟੋਰਸ ਹੈਗੇ ਆ, ਬਾਰਗੇਨਿੰਗ ਤੋਂ ਬਗੈਰ ਉੱਥੇ ਉਹ ਚੇਂਜਸ ਜਿਹੜੇ ਉਹ ਨਹੀਂ ਲਿਆ ਸਕਦੇ ਹੈਗੇ। ਸੋ ਹੁਣ ਦੇਖੋ ਅੱਗੇ ਇੱਧਰ ਕੀ ਬਣਦਾ ਹੈਗਾ ਆ। ਸੋ ਇਹ ਇੱਕ ਓਬਵੀਅਸਲੀ ਹਰਜੋਤ ਸਿੰਘ ਜੀ ਯੂਨੀਅਨਾਈਜ਼ਡ ਜਿਹੜੇ ਕਈ ਸਟੋਰਸ ਕਈ ਥਾਵਾਂ ਦੇ ਉੱਤੇ ਹੋ ਰਹੇ ਆ, ਪਰ ਕਾਰਪੋਰੇਟਸ ਵੀ ਉਸ ਦਾ ਤੋੜ ਲੱਭਣ ਦੀ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਜਿਹੜਾ ਤੋੜ ਆ ਉਹ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਜੀ, ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਫੁੱਟ ਮਾਊਥ ਡਿਸੀਜ਼ ਨੂੰ ਰੋਕਣ ਦੇ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਵੀ ਕਿਸੇ ਤਰ੍ਹਾਂ ਦਾ ਫੂਡ ਨਹੀਂ ਲੈ ਕੇ ਆਓ। ਆਪਾਂ ਅਮਰੀਕਾ ਦੀ ਸਰਕਾਰ ਵੱਲ ਚਲੀਏ। ਅਮਰੀਕਾ ਦੇ ਵਿੱਚ ਜੋ ਵਿਜ਼ਟਰਸ ਹੈਗੇ ਆ, ਹਾਈਪੇਰੀਅਨ ਜੋ ਇੱਕ ਟਰੀ ਆ ਦੁਨੀਆ ਦਾ ਸਭ ਤੋਂ ਉੱਚਾ, ਇਸ ਟਾਈਮ ਦੇ ਉੱਤੇ ਵਰਲਡ ਦਾ ਟਾਲੈਸਟ ਲਿਵਿੰਗ ਟਰੀ ਕੈਲੀਫੋਰਨੀਆ ਰੈਡਵੁੱਡ ਨੈਸ਼ਨਲ ਪਾਰਕ ਦੇ ਵਿੱਚ ਹੈਗਾ ਆ। 380 ਫੁੱਟ ਉੱਚਾ, ਜੋ ਕਿ 115.92 ਮੀਟਰ ਬਣਦਾ ਆ। ਸੋ ਉਸਦੇ ਬਾਰੇ ਉਹਨਾਂ ਨੇ ਕਿਹਾ ਵੀ ਕੋਈ ਵੀ ਜੋ ਵਿਜ਼ਿਟ ਕਰਨ ਜਾਂਦਾ ਆ ਪਾਰਕ ਨੂੰ ਤੇ ਉਸ ਟਰੀ ਦੇ ਆਸ-ਪਾਸ ਨਾ ਜਾਵੇ। ਜੇ ਉਹ ਟਰੀ ਦੇ ਕੋਲ, ਹਾਲਾਂਕਿ ਉੱਥੇ ਕੋਈ ਟ੍ਰੇਲ ਨਹੀਂ ਹੈ, ਕੋਈ ਕੁਛ ਨਹੀਂ ਹੈ, ਆਲੇ-ਦੁਆਲੇ ਕਾਫੀ ਸੰਘਣਾ ਜੰਗਲ ਹੈਗਾ, ਪਰ ਬਹੁਤ ਸਾਰੇ ਜੋ ਟਰੀ ਲਵਰਸ ਆ, ਕਈ ਬਲੌਗਰਸ ਹੈਗੇ ਆ, ਉਹ ਕੋਸ਼ਿਸ਼ ਕਰਦੇ ਆ ਉੱਥੇ ਜਾ ਕੇ ਉਹਦੀਆਂ ਫੋਟੋਆਂ ਖਿੱਚਣ ਦੀ। ਕਹਿੰਦੇ ਜੇ ਕੋਈ ਫੜਿਆ ਗਿਆ, ਕਈ ਨੈਚੁਰਲਿਸਟਸ ਹੈਗੇ ਆ, ਤੇ ਉਸ ਨੂੰ $5000 ਦਾ ਫਾਈਨ ਤੇ 6 ਮਹੀਨੇ ਦੀ ਸਜ਼ਾ ਹੋਊਗੀ। ਇਹ ਜੋ ਪਾਰਕ ਆਫੀਸ਼ੀਅਲਸ ਹੈਗੇ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ। ਪਾਰਕ ਦੇ ਚੀਫ ਨੈਚੁਰਲ ਰਿਸੋਰਸਸ ਦੇ ਲਿਓਨ ਆਰਗੁਏਲੋ, ਉਹਨਾਂ ਨੇ ਇਹ ਅੱਜ ਦੱਸਿਆ ਆ ਵੀ ਲੋਕ ਬਹੁਤ ਜ਼ਿਆਦਾ ਜਦੋਂ ਜਾਂਦੇ ਆ ਟ੍ਰੇਲਸ ਦੇ ਵਿੱਚ, ਟਰੈਸ਼ ਰਸਤੇ 'ਚ ਬਹੁਤ ਸਿੱਟਦੇ ਆ, ਹਿਊਮਨ ਵੇਸਟ ਬਹੁਤ ਸਿੱਟਦੇ ਆ, ਤੇ ਇੱਕ ਅੱਗ ਦਾ ਖਤਰਾ ਹੈਗਾ। ਸੋ ਯੂ ਨੈਵਰ ਨੋ ਵੀ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕਰਦਾ ਹੈ ਜਾਂ ਕੁਛ ਵੀ ਹੋ ਜਾਏ। 2021 ਦੇ ਵਿੱਚ ਸਕੁਆਇਆ ਤੇ ਕਿੰਗਸ ਕੈਨੀਅਨ ਨੈਸ਼ਨਲ ਪਾਰਕ ਨੇ ਵੀ ਬਹੁਤ ਸਖਤ ਮੈਜਰਸ ਲਏ ਸੀ ਤਾਂ ਕਿ ਦੁਨੀਆ ਦੇ ਸਭ ਤੋਂ ਵੱਡੇ ਟਰੀਜ਼ ਨੂੰ ਅੱਗ ਤੋਂ ਬਚਾਇਆ ਜਾ ਸਕੇ। ਜੀ ਬਿਲਕੁਲ। ਫਰੈਜ਼ਨੋ ਦੇ ਇਰਦ ਗਿਰਦ ਹੀ ਆ ਦੋ ਜਿਹੜੇ ਇਹ ਨੈਸ਼ਨਲ ਪਾਰਕ ਆ, ਸਿਕੋਵਾ ਤੇ ਕਿੰਗਸ ਕੈਨੀਅਨ ਨੈਸ਼ਨਲ ਪਾਰਕ। ਇੱਥੇ ਦੋ ਵੱਡੇ ਵੱਡੇ ਟਰੀ, ਜਨਰਲ ਸ਼ਰਮਨ ਜਿਹੜਾ ਆ ਉਹ ਦੁਨੀਆ ਦਾ ਸਭ ਤੋਂ ਵੱਡਾ ਟਰੀ ਜਿਹੜਾ ਮੰਨਿਆ ਜਾਂਦਾ ਆ, ਉਹਦੀ ਡੈਂਸਿਟੀ ਦੇ ਹਿਸਾਬ ਦੇ ਨਾਲ, ਹਾਈਟ ਦੇ ਹਿਸਾਬ ਨਾਲ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ ਗਿਨੀਜ਼ ਬੁੱਕ ਆਫ ਵਰਲਡ ਰੈਕੋਰਡ ਦੇ ਹਿਸਾਬ ਨਾਲ ਹਾਈਪੇਰੀਅਨ ਟਰੰਕ ਜਿਹੜਾ ਹਾਈਪੇਰੀਅਨ ਟਰੀ ਆ ਉਹ
ਮੰਨਿਆ ਜਾਂਦਾ ਹੈ, ਜਿਹੜਾ 115 ਮੀਟਰ ਉੱਚਾ ਜਿਹੜਾ ਉਹ ਦੇਖਿਆ ਗਿਆ ਹੈ। ਸੋ ਕਹਿੰਦੇ ਵੀ ਇਹਨਾਂ ਸਾਰਿਆਂ ਨੂੰ ਅੱਗਾਂ ਜਿਹੜੇ ਲੋਕਾਂ ਦੀ ਉੱਥੇ ਪਹੁੰਚਣਾ, ਉਹਦੇ ਨਾਲ ਕੀ ਪਤਾ ਕੋਈ ਡਿਜ਼ੀਜ਼ ਜਿਹੜੀ ਉੱਥੇ ਉਹਨਾਂ ਤੱਕ ਚਲੀ ਜਾਵੇ, ਉਹ ਚੀਜ਼ ਦੇ ਕਰਕੇ ਇੱਕ ਤਾਂ ਮੇਜਰ ਕੰਸਰਨ ਜਿਹੜਾ ਉਹਨਾਂ ਨੂੰ ਰਹਿੰਦਾ ਆ, ਤੇ ਬਾਕੀ ਜਿਹੜੀਆਂ ਕਹਿੰਦੇ ਅੱਗਾਂ ਇਸ ਟਾਈਮ ਵੱਡੀ ਜਿਹੜੀ ਚਿੰਤਾ ਦਾ ਕਾਰਨ ਆ ਉਹ ਬਣੀਆਂ ਪਈਆਂ। ਸੋ ਦੇਖੋ ਕੀ ਹੁੰਦਾ ਆ। ਤਾਂ ਹੀ ਉਹਨਾਂ ਨੇ ਜਾਣ ਬੁੱਝ ਕੇ ਹਰਜੋਤ ਸਿੰਘ ਜੀ ਇਹ ਜਿਹੜੇ ਸਭ ਤੋਂ ਲੰਬਾ ਟਰੀ ਆ, ਸਭ ਤੋਂ ਉੱਚਾ ਸੌਰੀ ਜਿਹੜਾ ਟਰੀ ਆ, ਉਸ ਨੂੰ ਵਿਜ਼ਿਟਰਸ ਤੋਂ ਪਰੇ ਰੱਖਿਆ ਹੈਗਾ ਆ, ਤਾਂ ਜੋ ਲੋਕ ਉੱਥੇ ਤੱਕ ਘੱਟ ਆਉਣ, ਕਿਉਂਕਿ ਜਿਹੜਾ ਜ਼ਿਆਦਾ ਫੇਮਸ ਹੋ ਜਾਂਦਾ ਆ ਫਿਰ ਉੱਥੇ ਆਵਾਜਾਈ ਵਧਣ ਦੇ ਕਰਕੇ ਬਾਅਦ 'ਚ ਉੱਥੇ ਪ੍ਰੋਬਲਮ ਵੀ ਜਿਹੜੀ ਉਹ ਨਾਲ ਦੇ ਨਾਲ ਵੱਧ ਸਕਦੀ ਆ। ਜੀ। ਅਗਲੀ ਖਬਰ ਵੱਲ ਚਲੀਏ। ਵਾਈਟ ਹਾਊਸ ਦੇ ਜੋ ਫਿਜ਼ੀਸ਼ੀਅਨ ਆ, ਉਹਨਾਂ ਵੱਲੋਂ ਇਹ ਖਬਰ ਆ ਰਹੀ ਆ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪਿਛਲੇ ਦਿਨਾਂ ਦੇ ਵਿੱਚ ਪੋਜ਼ਿਟਿਵ ਪਾਏ ਗਏ ਸੀ। ਇੱਕ ਵਾਰੀ ਫੇਰ ਉਹਨਾਂ ਦਾ ਜੋ ਟੈਸਟ ਕੀਤਾ ਗਿਆ ਉਹ ਪੋਜ਼ਿਟਿਵ ਆਇਆ ਹੈਗਾ ਆ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੂੰ ਇੱਕ ਵਾਰੀ ਫੇਰ ਕਿਹਾ ਗਿਆ ਵੀ ਆਪਣੇ ਆਈਸੋਲੇਸ਼ਨ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਰਹਿਣ। ਸੋ ਇਹ ਬਾਰ-ਬਾਰ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਕੋਰੋਨਾ ਵਾਇਰਸ ਪੋਜ਼ਿਟਿਵ ਆ ਰਿਹਾ ਹੈਗਾ ਆ। ਸੋ ਦੂਸਰੀ ਵਾਰੀ ਹੋ ਗਿਆ ਆ ਵੀ 2 ਹਫ਼ਤਿਆਂ ਦੇ ਵਿੱਚ ਦੂਸਰੀ ਵਾਰੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਪੋਜ਼ਿਟਿਵ ਜਿਹੜੇ ਉਹ ਹੋ ਗਏ ਹੈਗੇ ਆ। ਸੋ ਹੁਣ ਦੇਖੋ ਕੀ ਅੱਗੇ ਜਿਹੜਾ ਉਸਦੇ ਵਿੱਚ ਬਣਦਾ। ਵੀਕਐਂਡ ਦੇ ਉੱਤੇ ਉਹਨਾਂ ਨੇ ਆਪਣੇ ਜਿਹੜਾ ਪੈਟ ਡੌਗ ਹੈਗਾ ਆ ਉਸ ਦੇ ਨਾਲ ਇੱਕ ਵੀਡੀਓ ਪਾਈ ਸੀ ਵੀ ਮੈਂ ਪੋਜ਼ਿਟਿਵ ਹੋਇਆ ਆ, ਤੇ ਹੁਣ ਮੈਂ ਤੇ ਮੇਰਾ ਜਿਹੜਾ ਡੌਗ ਕੁੱਤਾ ਆ ਅਸੀਂ ਕੰਮ ਜਿਹੜਾ ਹੁਣ ਕਰਨਾ ਆ। ਸੋ ਹੁਣ ਦੇਖੋ ਕੀ ਹੁੰਦਾ। ਇਸ ਦੇ ਉੱਤੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਚਟਕਾਰੇ ਜਿਹੜੇ ਜ਼ਰੂਰ ਲਏ ਆ। ਉਹ ਕਹਿੰਦੇ ਵੀ ਇਹਨੂੰ ਕੋਵਿਡ ਨਹੀਂ ਹੋਇਆ, ਰਾਸ਼ਟਰਪਤੀ ਨੂੰ ਇਹਨੂੰ ਡਿਮੈਂਸ਼ੀਆ ਜਿਹੜਾ ਹੋਇਆ ਆ। ਉਹ ਹੋਰ ਹੀ ਪਾਸੇ ਵਹਿਣ ਦੇ ਵਿੱਚ ਵਹਿ ਕੇ ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਮਾਰ ਕੇ, ਜਦੋਂ ਟਰੰਪ ਹੁਣਾਂ ਨੂੰ ਹੋਇਆ ਸੀਗਾ ਕੋਵਿਡ, ਤਾਂ ਇਹ ਬਾਈਡਨ ਹੁਣੀ ਕਹਿੰਦੇ ਵੀ ਚਲੋ ਜਲਦੀ ਠੀਕ ਹੋ ਜਾਣ, ਤੇ ਜਿਹੜੇ ਰਾਸ਼ਟਰਪਤੀ ਬਾਈਡਨ ਹੁਣ ਹੋਇਆ ਆ ਤੇ ਕਹਿੰਦੇ ਵੀ ਨਹੀਂ ਇਹਨੂੰ ਕੋਵਿਡ ਨਹੀਂ, ਇਹਨੂੰ ਡਿਮੈਂਸ਼ੀਆ ਜਿਹੜਾ ਉਹ ਹੋ ਗਿਆ ਆ, ਤੇ ਕਹਿੰਦੇ ਵੀ ਇਹਨੇ ਵਿਸਕੌਨਸਨ ਦੇ ਹੁਣ ਬਜ਼ੁਰਗਾਂ ਵਾਲੇ ਘਰ ਦੇ ਵਿੱਚ ਚਲੇ ਜਾਣਾ ਆ ਤੇ ਪਾਰਟ ਟਾਈਮ ਜਿਹੜਾ ਉਹ ਕੰਮ ਕਰਨਾ ਆ। ਤੇ ਉਹ ਵਿੱਚ ਹੀ ਫਿਰ ਆਪਣੀ ਇਲੈਕਸ਼ਨ ਵਾਲਾ ਜਿਹੜਾ ਰੌਲਾ ਉਹਨਾਂ ਨੇ ਆਪਣੀ ਉਸ ਬਿਆਨ ਦੇ ਵਿੱਚ ਉਹ ਫਸਾ ਲਿਆ ਵੀ ਉਹ ਬਜ਼ੁਰਗ ਅਚਾਨਕ ਕਹਿੰਦੇ ਉਹਨਾਂ 'ਚ ਪਤਾ ਨਹੀਂ ਕਿੱਥੋਂ ਤਾਕਤ ਆ ਗਈ, ਉਹਨਾਂ ਨੇ ਇਲੈਕਸ਼ਨ ਦੇ ਵਿੱਚ ਵੋਟਾਂ ਜਿਹੜੀਆਂ ਉਹ ਪਾ ਦਿੱਤੀਆਂ। ਸੋ ਇੱਦਾਂ ਦੇ ਜਿਹੜੇ ਬਿਆਨਬਾਜ਼ੀ ਦੇਖਣ ਨੂੰ ਮਿਲੀ ਆ। ਸਾਊਦੀਜ਼ ਦੇ ਦੁਆਰਾ ਫੰਡ ਕੀਤੀ ਹੋਈ ਗੋਲਫ ਜਿਹੜੇ ਟੂਰਨਾਮੈਂਟ ਦੇ ਵਿੱਚ ਜਿਹੜੇ ਕਿ ਟਰੰਪ ਹੁਣਾਂ ਦੇ ਜਿਹੜੇ ਗੋਲਫ ਕੋਰਸ ਦੇ ਉੱਤੇ ਹੋਇਆ ਆ। ਸੋ ਡਾਲਰਾਂ ਦੇ ਲਈ ਉਹਨਾਂ ਨੇ ਸਾਊਦੀਜ਼ ਜਿਨ੍ਹਾਂ ਦਾ ਨਾਮ ਲੱਗਦਾ 9/11 ਨੂੰ ਲੈ ਕੇ ਵਿਰੋਧ ਹੋਣ ਦੇ ਬਾਵਜੂਦ ਵੀ ਕਹਿੰਦੇ ਵੀ ਨਹੀਂ ਜੀ ਕੋਈ ਚੱਕਰ ਨਹੀਂ, ਆਪਾਂ ਜਿਹੜਾ ਇਸ ਚੀਜ਼ ਦੇ ਵਿੱਚ ਚੱਲਣਾ ਆ। ਤੇ ਕੱਲ ਉੱਥੇ ਜਿਹੜਾ ਕਾਫੀ ਕੁਛ ਜਿਹੜੇ ਇਹਨਾਂ ਦੇ ਸਪੋਰਟਰ ਸੀਗੇ ਉਹਨਾਂ ਦੇ ਦੁਆਰਾ ਮੌਜੂਦਾ ਰਾਸ਼ਟਰਪਤੀ ਨੂੰ ਜਿਹੜਾ ਉਹ ਇੱਕ ਵਰਤਦੇ ਆ ਡਾਇਰੈਕਟਲੀ, ਤਾਂ ਉਹ ਉਹਨਾਂ ਨੂੰ ਗਾਲ ਨਹੀਂ ਕੱਢਦੇ, ਪਰ ਇੱਕ ਵੱਖਰਾ ਉਹਨਾਂ ਨੇ ਫਰੇਜ਼ ਜਿਹੜਾ ਉਹ ਬਣਾ ਕੇ ਰੱਖਿਆ, ਉਸ ਦੇ ਨਾਅਰੇ ਜਿਹੜੇ ਆ ਉੱਥੇ ਜ਼ਰੂਰ ਲੱਗ ਰਹੇ ਸੀਗੇ। ਸੋ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਹੁਣ ਦੇਖੋ ਵੀ ਵੱਡੀ ਜਿਹੜੀ ਇਸ ਟਾਈਮ ਹਰਜੋਤ ਸਿੰਘ ਦੀ ਗੱਲ ਇਹ ਇਸ ਟਾਈਮ ਬਣੀ ਪਈ ਆ, ਰਿਪਬਲਿਕਨਸ ਵੀ ਵੇਟ ਕਰ ਰਹੇ ਆ ਵੀ ਇਹਨਾਂ ਨੇ ਕਦੋਂ ਅਨਾਊਂਸ ਜਿਹੜਾ ਉਹ ਕਰਨਾ ਆ। ਜਿੱਦਾਂ ਦੇ ਹਾਲਾਤ ਆ ਲੱਗ ਤੇ ਇਹੀ ਰਿਹਾ ਆ ਵੀ ਟਰੰਪ ਹੋਣਾ ਨੇ 2024 ਦੀ ਇਲੈਕਸ਼ਨ ਦੇ ਲਈ ਆਪਣਾ ਨਾਮ ਜਿਹੜਾ ਉਹ ਦੇ ਦੇਣਾ ਆ, ਵੀ ਉਹਨਾਂ ਨੇ ਤਿਆਰੀ ਜਿਹੜੀ ਆ ਉਹ ਉਸ ਪਾਸੇ ਵੱਲ ਨੂੰ ਜਿਹੜੀ ਉਹ ਖਿੱਚ ਰਹੇ ਹੈਗੇ ਆ। ਇਹ ਹੁਣ ਦੇਖਣਾ ਵੀ ਮਿਡ ਟਰਮ ਤੋਂ ਪਹਿਲੋਂ ਕਰਦੇ ਆ ਕਿ ਮਿਡ ਟਰਮ ਤੋਂ ਬਾਅਦ ਦੇ ਵਿੱਚ। ਕਈ ਰਿਪਬਲਿਕਨ ਕਹਿੰਦੇ ਆ ਵੀ ਜੇ ਮਿਡ ਟਰਮ ਤੋਂ ਬਾਅਦ ਦੇ ਵਿੱਚ ਕਰਨ ਤਾਂ ਫਾਇਦਾ ਜਿਹੜਾ ਉਹ ਉਹਨਾਂ ਨੂੰ ਹੋ ਸਕਦਾ, ਜੇ ਪਹਿਲੋਂ ਕਰਦੇ ਆ ਤੇ ਕਹਿੰਦੇ ਵੀ ਡੈਮੋਕ੍ਰੇਟਸ ਫਿਰ ਅਚਾਨਕ ਉਹਨਾਂ ਨੂੰ ਟਰੰਪ ਹੋਣਾ ਦੇ ਉਲਟ ਬੋਲਣ ਦਾ ਜਾਂ ਉਸ ਚੀਜ਼ ਦੇ ਲਈ ਕਰਨ ਦੇ ਲਈ ਇੱਕ ਮੌਕਾ ਜਿਹੜਾ ਉਹ ਮਿਲ ਜਾਊਗਾ। ਪਰ ਹੁਣ ਦੇਖੋ ਕਰਨੀ ਇਹਨਾਂ ਨੇ ਆਪੋ ਆਪਣੀ ਜਿਹੜੀ ਉਹ ਮਰਜ਼ੀ ਹੈਗੀ ਆ। ਲੈਟਸ ਸੀ ਅੱਗੇ ਕੀ ਬਣਦਾ ਆ, ਪਰ ਇਹ ਜ਼ਰੂਰ ਰੌਲਾ ਰੱਪਾ ਆ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ। ਜੀ ਬਿਲਕੁਲ। ਜਿਹੜਾ ਮਿਡ ਟਰਮ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਵੀ ਜੇ ਪਹਿਲਾਂ ਅਨਾਉਂਸ ਕਰਦੇ, ਤੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਡੈਮੋਕ੍ਰੇਟਸ ਬਹੁਤ ਬੁਰੀ ਤਰ੍ਹਾਂ ਕਾਂਗਰਸ ਨੂੰ ਲੂਜ਼ ਕਰ ਰਹੇ ਹੈਗੇ ਆ। ਤੇ ਅਗਲੀ ਖਬਰ ਵੱਲ ਚਲੀਏ। ਪਿਛਲੇ ਹਫ਼ਤੇ ਦੇ ਵਿੱਚ
ਲੋਕਾਂ ਨੂੰ ਲੋਟੋ ਦਾ ਬਹੁਤ ਜ਼ਿਆਦਾ ਬੁਖਾਰ ਸੀ। ਆਪਾਂ ਦੇਖਿਆ ਵੀ ਤੁਸੀਂ ਵੀ ਦੇਖਿਆ ਹੋਣਾ ਟੀਵੀ ਤੇ ਹੋਰ ਨਿਊਜ਼ ਆਊਟਲੈਟਸ ਤੇ ਬਹੁਤ ਲੰਮੀਆਂ ਲਾਈਨਾਂ ਸਟੋਰਾਂ ਦੇ ਉੱਤੇ ਲੱਗੀਆਂ ਹੋਈਆਂ ਸੀਆਂ, ਕਿਉਂਕਿ $1 ਬਿਲੀਅਨ ਤੋਂ ਉੱਪਰ ਦੀ ਲੋਟੋ ਹੋਈ ਸੀ। ਸੋ ਉਹ ਲੋਟੋ ਦਾ ਵਿਨਰ ਡਿਕਲੇਅਰ ਹੋ ਗਿਆ। ਸ਼ਿਕਾਗੋ ਏਰੀਏ ਇਲੀਨੋਇਸ ਸਟੇਟ ਦੇ ਵਿੱਚ ਇੱਕ ਟਿਕਟ ਜਾਂ ਉਹ $1 ਬਿਲੀਅਨ ਤੋਂ ਵੱਧ ਵਾਲੀ ਉਹ ਵਿਨਰ ਹੋ ਗਿਆ। ਹਜੇ ਤੱਕ ਉਹਦਾ ਨਾਮ ਨਹੀਂ ਦੱਸਿਆ ਗਿਆ। $1.5 ਬਿਲੀਅਨ ਦਾ ਸਭ ਤੋਂ ਵੱਡਾ ਜੈਕਪਾਟ 2018 ਤੇ 2016 ਸੀ। ਇਹ ਤੀਜਾ ਵੱਡਾ ਸੀਗਾ। ਤੇ ਇਸੇ ਤਰ੍ਹਾਂ ਤੁਹਾਡੇ ਲੋਕਲ ਸ਼ਹਿਰ ਫ੍ਰਿਜ਼ਨੋ ਦੇ ਵਿੱਚ ਵੀ ਇੱਕ ਬੰਦਾ ਮਿਲੀਅਨੀਅਰ ਬਣ ਗਿਆ। 4.2 ਮਿਲੀਅਨ ਦੀ ਟਿਕਟ ਫ੍ਰਿਜ਼ਨੋ ਦੀ ਇੱਕ ਸੁਪਰ ਮਾਰਕੀਟ ਦੇ ਉੱਤੇ ਸੈਲ ਕੀਤੀ ਗਈ ਹੈਗੀ ਆ, ਬੌਨਸ ਮਾਰਕੀਟ ਨਾਰਥ ਈਸਟ ਫ੍ਰਿਜ਼ਨੋ ਦੇ ਵਿੱਚ, ਜਿਸ ਦੇ 5 ਨੰਬਰ ਮੈਚ ਕੀਤੇ। ਜਿਹੜੇ 6 ਨੰਬਰ ਮੈਚ ਕੀਤੇ ਆ ਉਹ $1 ਬਿਲੀਅਨ ਤੇ 5 ਨੰਬਰ ਵਾਲੇ ਜਿਹੜੇ ਸੀ ਉਹਨਾਂ ਨੂੰ ਘੱਟ ਸੀ ਤੇ 4.5 ਮਿਲੀਅਨ ਦੇ ਕਰੀਬ 4.2 ਮਿਲੀਅਨ ਦੇ ਕਰੀਬ ਉਹ ਵਿਨਰ ਫ੍ਰਿਜ਼ਨੋ ਏਰੀਆ ਦਾ ਹੋਇਆ ਹੈਗਾ ਲੋਟੋ ਦੇ ਵਿੱਚ। ਸੋ ਇੱਕ ਵਾਰੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਇਹ ਜਿਹੜਾ $1 ਬਿਲੀਅਨ ਵਾਲਾ ਜਿਹੜੀ ਮੈਗਾ ਮਿਲੀਅਨ ਜਿਹਨੇ ਜਿੱਤੀ ਆ ਉਹ ਇੱਕ ਹੀ ਜਾਣੇ ਨੇ ਜਿਹੜੀ ਉਹ ਜਿੱਤੀ ਆ। ਨਹੀਂ ਤਾਂ ਕਈ ਇਹਦੀ ਮਲਟੀਪਲ ਲੋਕ ਜਿਹੜੇ ਜਿੱਤਦੇ ਨੇ ਤੇ ਫਿਰ ਉਹਨਾਂ ਦੇ ਵਿੱਚ ਇਸ ਨੂੰ ਜਿਹੜਾ ਉਹ ਸ਼ੇਅਰ ਕੀਤਾ ਜਾਂਦਾ ਆ। ਸੋ ਹੁਣ ਦੇਖੋ ਕਿ ਕੀ ਬਣਦਾ ਹੈ, ਨਾਮ ਕੌਣ ਕਿਹਦੇ ਜਿਹੜੇ ਭਾਗ ਜਿਹੜੇ ਆ ਇਸ ਪਾਸੇ ਵੱਲ ਨੂੰ ਖੁੱਲੇ ਹੈਗੇ ਆ। ਅਗਲੀ ਜਿਹੜੀ ਖਬਰ ਕਰਦੇ ਜਾਈਏ, 28 ਜਿਹੜੀਆਂ ਫੀਮੇਲ ਇਨਮੇਟਸ ਇੰਡੀਆਨਾ ਜੇਲ੍ਹ ਦੇ ਵਿੱਚ ਜਿਹੜੀਆਂ ਸੀਗੀਆਂ ਕੈਦਣਾ 28 ਕੈਦਣਾ, ਉਹਨਾਂ ਨੇ ਇਹ ਹੁਣ ਦੋਸ਼ ਲਾਏ ਆ ਕਥਿਤ ਤੌਰ ਦੇ ਉੱਤੇ ਵੀ ਉਹਨਾਂ ਦੇ ਉੱਤੇ ਜਿਹੜੇ ਮੇਲ ਪ੍ਰਿਜ਼ਨਰਸ ਆ ਉਹਨਾਂ ਦੇ ਦੁਆਰਾ ਸੈਕਸ਼ੂਅਲ ਅਸੌਲਟ ਕੀਤਾ ਗਿਆ ਆ, ਕਿਉਂਕਿ ਉਸੇ ਹੀ ਪ੍ਰਿਜ਼ਨ ਦੇ ਜਿਹੜਾ ਇੱਕ ਗਾਰਡ ਸੀਗਾ ਉਸ ਨੇ ਇਹਨਾਂ ਬੀਬੀਆਂ ਦੇ ਸੈਲਸ ਦੀਆਂ ਚਾਬੀਆਂ ਜਿਹੜੀਆਂ ਉਹ ਵੇਚੀਆਂ ਇਹ ਮੇਲ ਪ੍ਰਿਜ਼ਨਰਸ ਨੂੰ। ਫੀਮੇਲ ਪ੍ਰਿਜ਼ਨਰਸ ਇਹ ਦਾਅਵਾ ਕਰਦੇ ਇਹ ਕਥਿਤ ਤੌਰ ਦੇ ਉੱਤੇ ਇਸ ਲਾਸੂਟ ਦੇ ਵਿੱਚ ਕਹਿ ਰਹੀਆਂ ਨੇ ਡੇਵਿਡ ਲੋਈ ਜਿਹੜਾ ਕਿ ਉੱਥੇ ਗਾਰਡ ਸੀਗਾ ਫੈਸਿਲਿਟੀ ਦੇ ਵਿੱਚ, ਉਸ ਨੇ ਮੇਲ ਇਨਮੇਟਸ ਨੂੰ $1000 ਦੇ ਵਿੱਚ ਉਹਨਾਂ ਦੀਆਂ ਚਾਬੀਆਂ ਸੈਲਸ ਦੀਆਂ ਉਹ ਉਹਨਾਂ ਦੀਆਂ ਦੇ ਦਿੱਤੀਆਂ, ਵੇਚ ਦਿੱਤੀਆਂ। ਸੋ ਕਹਿੰਦੇ ਵੀ ਜਿਹੜੇ ਮੇਲ ਪ੍ਰਿਜ਼ਨਰਸ ਆ ਉਹ ਟਾਵਲਸ ਬਲੈਂਕਟਸ ਆ ਉਸਦੇ ਮਾਸਕ ਬਣਾ ਕੇ ਆਏ। 2 ਘੰਟੇ ਤੱਕ ਉਹਨਾਂ ਨੇ ਇਹ ਪੂਰਾ ਹੜਕੰਪ ਜਿਹੜਾ ਉਹ ਮਚਾ ਕੇ ਰੱਖਿਆ, ਜਿਸ ਦੌਰਾਨ ਇਹਨਾਂ ਬੀਬੀਆਂ ਦੇ ਉੱਤੇ ਇਹਨਾਂ ਮੇਲ ਪ੍ਰਿਜ਼ਨਰਸ ਦੇ ਦੁਆਰਾ ਸੈਕਸ਼ੂਅਲ ਅਸੌਲਟ ਵੀ ਕੀਤਾ ਗਿਆ। ਕਹਿੰਦੇ ਵੀ ਇਹ ਉਦੋਂ ਹੋਇਆ ਸਰਵੇਲੈਂਸ ਕੈਮਰਾਸ ਤੇ ਗਾਰਡਸ ਵੀ ਜਿਹੜੇ ਉੱਥੇ ਮੌਜੂਦ ਸੀਗੇ। ਕਹਿੰਦੇ ਜਿੰਨੀ ਦੇਰ ਤੱਕ ਇਹ ਸਾਰਾ ਕੁਝ ਚੱਲਦਾ ਰਿਹਾ ਕਿਸੇ ਵੀ ਗਾਰਡ ਨੇ ਅੱਗੇ ਆ ਕੇ ਇਹਨਾਂ ਬੀਬੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦੇ ਵੀ ਐਕਸਟੈਂਡਡ ਪੀਰੀਅਡ ਆਫ ਟਾਈਮ ਦੇ ਲਈ ਜਿਹੜੇ ਮੇਲ ਡਿਟੇਨ ਸੀਗੇ ਉਹਨਾਂ ਨੇ ਦਰਜਨਾਂ ਬੀਬੀਆਂ ਦੇ ਉੱਤੇ ਇਹ ਜਿਹੜਾ ਜ਼ੁਲਮ ਆ ਉਹ ਕੀਤਾ ਹੈਗਾ। ਇਹ ਲਾਸੂਟ ਦੇ ਵਿੱਚ ਜਿਹੜੇ ਅਦਾਲਤੀ ਦਸਤਾਵੇਜ਼ਾਂ ਦੇ ਹਿਸਾਬ ਦੇ ਨਾਲ ਇਹ ਦੱਸਿਆ ਜਾਂਦਾ। ਕਹਿੰਦੇ ਵੀ ਇਹ ਪੂਰਾ ਸਿਸਟੈਮਿਕ ਫੇਲੀਅਰ ਜਿਹੜਾ ਉਹ ਹੋਇਆ ਆ, ਜਿਸ ਦੇ ਵਿੱਚ ਜਿਹੜੇ ਮੇਲ ਅਸੇਲੈਂਟ ਸੀਗੇ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਨੂੰ ਅਲਾਓ ਕੀਤਾ ਗਿਆ ਵੀ ਉਹ ਖੁੱਲ੍ਹ ਕੇ ਇਹ ਜਿਹੜਾ ਕਹਿ ਲਓ ਵੀ ਇਹ ਕਾਂਡ ਆ ਉਸ ਨੂੰ ਅੰਜਾਮ ਦੇ ਸਕਣ। ਤੇ ਹੁਣ ਇਹ ਜਿਹੜਾ ਡੇਵਿਡ ਲੋ ਆ ਜਿਹੜਾ ਗਾਰਡ ਆ ਉਸ ਫੈਸਿਲਿਟੀ ਦੇ ਵਿੱਚ, ਜਿਸ ਦੇ ਉੱਤੇ ਹੁਣ ਦੋਸ਼ ਲੱਗ ਰਹੇ ਵੀ $1000 ਲੈ ਕੇ ਇਹ ਚਾਬੀਆਂ ਜਿਹੜੀਆਂ ਉਹਨਾਂ ਨੇ ਇਹਨਾਂ ਮੇਲ ਜਿਹੜੇ ਕੈਦੀਆਂ ਨੂੰ ਜਿਹੜੀਆਂ ਉਹ ਵੇਚ ਦਿੱਤੀਆਂ ਆ। ਸੋ ਇਹ ਹਰਜੋਤ ਸਿੰਘ ਜੀ ਕੀ ਕੁਛ ਹੋ ਰਿਹਾ ਪਤਾ ਹੀ ਨਹੀਂ ਲੱਗਦਾ ਕਿ ਜਿਹੜੀ ਚੀਜ਼ ਇਸ ਦੇ ਵਿੱਚ ਚੱਲੂਗੀ। ਕਲਾਰਕ ਕਾਉਂਟੀ ਦੇ ਜਿਹੜੇ ਸ਼ੈਰਿਫ ਜੇਮੀ ਨੋਲ ਆ ਉਹਨਾਂ ਨੇ ਨੂੰ ਵੀ ਇਸ ਜਿਹੜੇ ਲਾਸੂਟ ਦੇ ਵਿੱਚ ਉਹਨਾਂ ਦੇ ਉੱਤੇ ਵੀ ਨੈਗਲੀਜੈਂਸ ਦੇ ਜਿਹੜੇ ਦੋਸ਼ ਆ ਉਹ ਲਾਏ ਆ ਵੀ ਇਹ ਹਮਲਾ ਰੋਕਣ ਦੇ ਵਿੱਚ ਉਹ ਨਾਕਾਮ ਰਹੇ ਨੇ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ ਤੇ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਵੀਕਐਂਡ ਦੇ ਦੌਰਾਨ ਸਿੱਖ ਮੋਟਰਸਾਈਕਲ ਕਲੱਬ ਵਾਲਿਆਂ ਨੇ ਸ਼ੁਰੂਆਤ ਕੀਤੀ ਹੈਗੀ ਆ ਸਟਾਕਟਨ ਤੋਂ। ਉਹਨਾਂ ਨੇ ਓਕ ਕ੍ਰੀਕ ਵਿਸਕੌਨਸਨ ਪਹੁੰਚਣਾ ਹੈਗਾ ਆ ਇਸ ਵੀਕਐਂਡ ਤੱਕ, ਜਿੱਥੇ 10ਵੀਂ ਐਨਵਰਸਰੀ ਹੈਗੀ ਆ। ਇੱਕ ਸਦਾਈ ਬੰਦੇ ਵੱਲੋਂ ਗੋਲੀਆਂ ਮਾਰ ਕੇ 6 ਜਾਣਿਆਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮਾਰ ਦਿੱਤਾ ਗਿਆ ਸੀ।
ਉਸ ਦੀ ਸਾਰੀ ਕਵਰੇਜ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube ਤੇ ਦੇਖ ਸਕਦੇ ਹੋ। ਇਸੇ ਤਰ੍ਹਾਂ ਕੱਲ੍ਹ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਫਰਿਜ਼ਨੋ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਸੀ ਪ੍ਰਬੰਧਕਾਂ ਵੱਲੋਂ। ਉਸ ਦੀ ਵੀ ਕਵਰੇਜ, ਪਿਕਚਰਸ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ YouTube ਤੇ ਜਾ ਕੇ ਦੇਖ ਸਕਦੇ ਹੋ। ਜੀ ਜੀ ਬਿਲਕੁਲ। ਤੇ ਹੁਣ ਆਪਾਂ ਜਿਹੜੇ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਜੋ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ। ਯੂਐਸਏ।